ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦਾ ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 5 ਤਰੀਕ ਆ ਅਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਸਰਜਲ ਟਰੱਕਿੰਗ ਸਾਰੇ ਜਾਣੇ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਸਿੰਘ ਸੁਲੱਖਣ, ਹਰਬੰਸ ਕੌਰ ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਾਰਜੀਆ ਜਿਹੜੀ ਜਿਹਨੂੰ ਪੀਚ ਸਟੇਟ ਕਿਹਾ ਜਾਂਦਾ ਹੈ, ਉੱਥੇ ਅੱਜ ਇਲੈਕਸ਼ਨ ਹੋਣੀ ਆ। 2 ਸੈਨੇਟਰਸ ਦੀ ਇਲੈਕਸ਼ਨ ਹੋਣੀ ਆ। ਮਿਲੀਅਨਸ ਆਫ ਡਾਲਰ ਜਿਹੜੇ ਆ ਇਸ ਐਡਵਰਟਾਈਜ਼ਮੈਂਟ ਦੇ ਉੱਤੇ ਇਸ ਸਟੇਟ ਦੇ ਵਿੱਚ ਲਾਏ ਗਏ ਹੈਗੇ ਆ। ਸੋ 2 ਸੈਨੇਟਰਸ ਜਿਹੜੇ ਆ ਇਹ ਡਿਸਾਈਡ ਕਰਨਗੇ ਜਿਹੜੀ ਪਾਵਰ ਆ ਆਉਣ ਵਾਲੇ ਪ੍ਰੈਜ਼ੀਡੈਂਟ ਦੇ ਲਈ ਕਿੰਨੀ ਕੁ ਉਹ ਜਿਹੜੀ ਸਾਬਤ ਹੋਊਗੀ। ਕਿਉਂਕਿ ਜੇ ਦੋਨਾਂ ਦੇ ਵਿੱਚੋਂ 2 ਹੀ ਸੀਟਾਂ ਲੈ ਜਾਂਦੇ ਆ ਅਤੇ ਫਿਰ ਜੋ ਬਾਈਡਨ ਉਹਨਾਂ ਦੇ ਕੋਲ ਕਾਫੀ ਨੈਗੋਸ਼ੀਏਸ਼ਨ ਦੇ ਲਈ ਕਾਫੀ ਗੁੱਡ ਹੋਊਗਾ, ਕਿਉਂਕਿ ਕਾਂਗਰਸ ਦਾ ਕੰਟਰੋਲ ਵੀ ਉਹਨਾਂ ਕੋਲ ਹੋਊਗਾ ਅਤੇ ਸੈਨੇਟ ਦੇ ਵਿੱਚ ਫਿਰ ਜਿਹੜੀ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ ਉਹ ਵੋਟ ਪਾ ਕੇ ਕੋਈ ਵੀ ਡਿਸੀਜਨ ਕਰਵਾ ਸਕਦੇ ਹੈਗੇ ਆ। ਪਰ ਜੇ ਇੱਕ ਵੀ ਸੀਟ ਰਿਪਬਲਿਕਨ ਲੈ ਜਾਂਦੇ ਆ ਫਿਰ ਜਿਹੜਾ ਮਿਚ ਮਕੌਨਲ ਆ ਕਾਫੀ ਜਿਹੜਾ ਪਾਵਰਫੁਲ ਹੋਊਗਾ। ਸੋ 2 ਸੈਨੇਟਰਸ ਦੀ ਇਲੈਕਸ਼ਨ ਆ। ਰਿਪਬਲਿਕਨ ਸੈਨੇਟਰ ਡੇਵਿਡ ਪਰਡਿਊ ਦੂਸਰੀ ਵਾਰੀ ਉਹ ਆਪਣੀ ਟਰਮ ਜਿਹੜੀ ਆ ਉਹ ਇਲੈਕਸ਼ਨ ਦੇ ਵਿੱਚ ਹੈਗੇ ਆ। ਡੈਮੋਕ੍ਰੇਟ ਕੈਂਡੀਡੇਟ ਉਹਨਾਂ ਦੇ ਅਗੇਂਸਟ ਜਿਹੜੇ ਆ ਜੌਨ ਔਸਫ ਆ, ਅਤੇ ਇਸੇ ਤਰ੍ਹਾਂ ਰਿਪਬਲਿਕਨ ਸੈਨੇਟਰ ਕੈਲੀ ਲੋਫਲਰ ਜਿਹੜੇ ਆ ਉਹਨਾਂ ਦੇ ਅਗੇਂਸਟ ਜਿਹੜੇ ਡੈਮੋਕ੍ਰੇਟ ਕੈਂਡੀਡੇਟ ਰਾਫੇਲ ਵਾਰਨਕ ਹੈਗੇ ਆ। ਜਿੰਨੀਆਂ ਕੁ ਰਿਪੋਰਟਸ ਆਈਆਂ ਜਿਹੜੀ ਸਰਵੇ ਆਏ ਆ ਉਹਦੇ ਵਿੱਚ ਇਹ ਨੈਕ ਟੂ ਨੈਕ ਜਿਹੜੀ ਫਾਈਟ ਆ ਚੱਲ ਰਹੀ ਹੈਗੀ ਆ। ਜੀ ਬਿਲਕੁਲ। 3 ਮਿਲੀਅਨ ਤੋਂ ਵੱਧ ਲੋਕਾਂ ਨੇ ਆਲਰੇਡੀ ਇਸ ਦੇ ਵਿੱਚ ਵੋਟ ਜਿਹੜੇ ਉਹ ਕਰ ਚੁੱਕੇ ਆ ਅਰਲੀ ਵੋਟਿੰਗ ਦੇ ਵਿੱਚ। ਅਤੇ ਅੱਜ ਕਹਿੰਦੇ ਕਿਉਂਕਿ ਕਾਫੀ ਆਲਰੇਡੀ ਲੋਕਾਂ ਨੇ ਵੋਟਿੰਗ ਜਿਹੜੀ ਉਹ ਕਰ ਚੁੱਕੇ ਹੋਏ ਆ, ਸੋ ਇਸ ਕਰਕੇ ਲੋਕਾਂ ਨੂੰ ਵੋਟਿੰਗ ਬੂਥਸ ਦੇ ਉੱਤੇ ਬਹੁਤਾ ਸਮਾਂ ਜਿਹੜਾ ਉਹ ਨਹੀਂ ਲੱਗ ਰਿਹਾ। ਦੋਨੋਂ ਹੀ ਤਰਫੋਂ ਜਿਹੜੇ ਕੈਂਡੀਡੇਟਸ ਆ ਆਪੋ ਆਪਣੇ ਵੋਟਰਸ ਨੂੰ ਜਿਹੜਾ ਜੀ ਘਰਾਂ 'ਚੋਂ ਨਿਕਲ ਕੇ ਵੋਟ ਪਾਉਣ ਦੇ ਲਈ ਉਤਸ਼ਾਹਿਤ ਜਿਹੜੇ ਉਹ ਕਰ ਰਹੇ ਨੇ। ਸੋ 7 ਵਜੇ ਜਿਹੜੀ ਉੱਥੇ ਵੋਟਿੰਗ ਆ ਸ਼ੁਰੂ ਹੋ ਚੁੱਕੀ ਹੋਈ ਆ। ਸੋ ਵੋਟਾਂ ਜਿਹੜੀਆਂ ਆਲਰੇਡੀ ਪੈ ਰਹੀਆਂ। ਸੋ ਸ਼ਾਮ ਤੱਕ ਜਿਹੜੀ ਇਹ ਵੋਟਿੰਗ ਹੋਣੀ ਹੈ ਅਤੇ ਜਿਸ ਤੋਂ ਬਾਅਦ 'ਚ ਗਿਣਤੀ ਦਾ ਕੰਮ ਜਿਹੜਾ ਉਹ ਸ਼ੁਰੂ ਹੋਣਾ ਆ। ਕੱਲ੍ਹ ਜਿਹੜੇ ਜਾਰਜੀਆ ਦੇ ਇਲੈਕਸ਼ਨ ਅਧਿਕਾਰੀ ਹੈਗੇ ਆ, ਚੋਣਾਂ ਦੇ ਅਧਿਕਾਰੀ ਆ, ਉਹਨਾਂ ਨੇ ਜਿਹੜੀ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਆ ਇਹ ਲੋਕਾਂ ਦੇ ਵਿੱਚ ਭਰੋਸਾ ਮੰਨਣ ਦੀ ਦੁਬਾਰਾ ਕੋਸ਼ਿਸ਼ ਕੀਤੀ ਸੀ ਵੀ ਚਾਹੇ ਕੋਈ ਵੀ ਕੁਛ ਵੀ ਕਹੀ ਜਾਵੇ, ਤੁਹਾਡੇ ਹਰ ਇੱਕ ਦੀ ਜਿੰਨੇ ਵੀ ਵੋਟ ਲੀਗਲੀ ਵੋਟ ਪਾਈ ਆ ਉਹ ਸਾਰੀਆਂ ਵੋਟਾਂ ਜਿਹੜੀਆਂ ਉਹ ਪਹਿਲੋਂ ਵੀ ਕਾਊਂਟ ਹੋਈਆਂ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ, ਅਤੇ ਹੁਣ ਵੀ ਇਸ ਵਾਰੀ ਵੀ ਜਿਹੜੇ ਆ ਉਹ ਕਾਊਂਟ ਹੋਣਗੇ। ਪਰ ਇਹਨਾਂ ਵੋਟਾਂ ਪਈਆਂ ਦਾ ਅਤੇ ਇਲੈਕਸ਼ਨ ਨਤੀਜਿਆਂ ਦੇ ਆਉਣ ਦੇ ਬਾਵਜੂਦ ਆਪਾਂ ਦੇਖ ਰਹੇ ਵੀ ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ ਕਈ ਰਿਪਬਲਿਕਨ ਸੈਨੇਟਰਸ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਉਲਟ ਜਿਹੜਾ ਆ ਆਪਣਾ ਵਿਰੋਧ ਜਿਹੜਾ ਆ ਉਹ ਜਤਾਉਣ ਜਾ ਰਹੇ ਹੈਗੇ ਆ, ਜਿਨ੍ਹਾਂ ਵਿੱਚ 1 ਦਰਜਨ ਜਿਹੜੇ ਸੈਨੇਟਰਸ ਰਿਪਬਲਿਕਨ ਪਾਰਟੀ ਵੱਲੋਂ ਹੈਗੇ ਆ, ਜਿਨ੍ਹਾਂ ਨੂੰ ਇੱਕ ਹਿਸਾਬ ਦੇ ਨਾਲ ਲੀਡ ਕਰ ਰਹੇ ਨੇ ਟੈਕਸਸ ਦੇ ਸੈਨੇਟਰ ਜਿਹੜੇ ਟੈਡ
ਕਰੂਜ਼। ਸੋ ਉਹਨਾਂ ਨੇ ਟੈਡ ਕਰੂਜ਼ ਨੇ ਅੱਜ ਜਿਹੜੀ ਇਹ ਟਿੱਪਣੀ ਦਿੱਤੀ ਆ, ਉਹ ਕਹਿੰਦੇ ਵੀ ਜਿਹੜਾ ਐਰੀਜ਼ੋਨਾ ਦੇ ਨਤੀਜੇ ਆ, ਜਦੋਂ ਉਹਨਾਂ ਦੇ ਇਲੈਕਟਰੋਲਸ ਸਰਟੀਫਾਈ ਕਰਨਗੇ ਬਾਈਡਨ ਦੀ ਵਿਨ ਨੂੰ, ਉਸ ਟਾਈਮ ਦੇ ਉੱਤੇ ਉਸ ਚੀਜ਼ ਨੂੰ ਉਹ ਓਬਜੈਕਟ ਕਰਨ ਜਾ ਰਹੇ ਹੈਗੇ ਆ। ਸੋ ਇਸ ਤੋਂ ਇਲਾਵਾ ਹੋਰ ਵੀ ਜਿੱਦਾਂ ਆਲਰੇਡੀ ਦੱਸਿਆ ਵੀ 1 ਦਰਜਨ ਜਿਹੜੇ ਸੈਨੇਟਰਸ ਆ ਉਹਨਾਂ ਨੇ ਜਿਹੜੀ ਇਸ ਦੇ ਖਿਲਾਫ ਵਿਰੋਧਤਾ ਜਿਹੜੀ ਉਹ ਜਤਾਉਣੀ ਹੈਗੀ ਆ। ਅਤੇ ਉੱਧਰ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਵੀ ਕਈ ਜਿਹੜੇ ਆ ਉਹ GOP ਰਿਪਬਲਿਕਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਇਹਨਾਂ ਇਲੈਕਸ਼ਨ ਨਤੀਜਿਆਂ ਦੇ ਉੱਤੇ ਵਿਰੋਧਤਾ ਜਿਹੜੀ ਉਹ ਜਤਾਉਣੀ ਹੈਗੀ ਆ। ਸੋ ਦੇਖਦੇ ਹਾਂ ਵੀ ਕੱਲ੍ਹ ਨੂੰ ਜਿਹੜਾ ਆ ਕਾਂਗਰਸ ਦੇ ਵਿੱਚ ਸਦਨਾਂ ਦੇ ਵਿੱਚ ਜਿਹੜਾ ਆ ਇਹ ਕੀ ਬਣਦਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ, ਪਰ ਅੱਜ ਦੇ ਚੋਣ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਵੱਡਾ ਜਿਹੜਾ ਉਹ ਜ਼ੋਰ ਆ ਉਹ ਲੱਗਾ ਹੋਇਆ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਹੈਗਾ ਆ। ਅਤੇ ਅੱਗੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਰੋਨਾ ਵਾਇਰਸ ਦੇ ਕਰਕੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ LA ਕਾਊਂਟੀ ਵਾਲੇ ਪਾਸੇ ਸਦਰਨ ਕੈਲੀਫੋਰਨੀਆ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਬੱਤਰ ਜਿਹੜੇ ਹੋ ਚੁੱਕੇ ਆ। LA ਕਾਊਂਟੀ ਦੇ ਫਸਟ ਰਿਸਪੌਂਡਰਸ ਆ, ਕਹਿੰਦੇ ਉਹਨਾਂ ਨੂੰ ਇਹ ਹੁਣ ਹਦਾਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਹਸਪਤਾਲਾਂ ਵੱਲੋਂ ਵੀ, ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਪੇਸ਼ੈਂਟਸ ਦੇ ਬਚਣ ਦੇ ਆਸਾਰ ਨਹੀਂ ਹੈਗੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਨਾ ਲੈ ਕੇ ਜਾਓ। ਇਹ ਆਪਾਂ ਅਮਰੀਕਾ ਦੀ ਇਸ ਟਾਈਮ LA ਦੀ ਜਿਹੜੀ ਉਹ ਗੱਲ ਕਰ ਰਹੇ ਹਾਂ। ਇੱਦਾਂ ਦੇ ਹਾਲਾਤ ਜਿਹੜੇ ਆ ਉਹ ਬਣ ਚੁੱਕੇ ਹੋਏ ਨੇ। ਸੋ ਇਹ ਸਥਿਤੀ ਵੱਧ ਤੋਂ ਬੱਤਰ ਵੱਲ ਨੂੰ ਜਿਹੜੀ ਉਹ ਵੱਧਦੀ ਜਾ ਰਹੀ ਆ। ਉੱਧਰ ਇੰਗਲੈਂਡ ਦੇ ਵਿੱਚ ਜਿਹੜਾ UK ਵਾਲਾ ਕਰੋਨਾ ਵਾਇਰਸ ਵੇਰੀਐਂਟ ਆ, ਉਸ ਦੇ ਕਰਕੇ ਕਹਿੰਦੇ ਵੀ ਤੀਜਾ ਉੱਥੇ ਰਾਸ਼ਟਰੀ ਪੱਧਰ ਦਾ ਜਿਹੜਾ ਲੋਕਡਾਊਨ ਆ ਉਹ ਉੱਥੇ ਲਗਾ ਦਿੱਤਾ ਗਿਆ ਹੈਗਾ ਆ। ਸੋ ਕਾਫੀ ਇੱਕ ਤਾਂ ਹੁਣੇ ਉੱਥੇ ਰੀਸੈਂਟਲੀ ਹਰਜੋਤ ਸਿੰਘ ਜੀ ਬ੍ਰੈਕਸਿਟ ਦੀ ਫਾਈਨਲਾਈਜ਼ ਜਿਹੜਾ ਉਹ ਹੋ ਕੇ ਹਟਿਆ ਆ, ਅਤੇ ਉੱਤੋਂ ਨਾਲ ਦੇ ਨਾਲ ਇੱਕ ਹੋਰ ਜਿਹੜਾ ਲੋਕਡਾਊਨ ਆ ਉਹਨਾਂ ਨੂੰ ਉਹ ਝੱਲਣਾ ਪੈ ਰਿਹਾ ਆ। ਸੋ ਉਸ ਦੇ ਕਰਕੇ ਵੀ ਕਾਫੀ ਜਿਹੜਾ ਲੋਕਾਂ ਨੂੰ ਫਾਈਨੈਂਸ਼ੀਅਲ ਤੌਰ ਦੇ ਉੱਤੇ ਵੀ ਕਹਿੰਦੇ ਨੁਕਸਾਨ ਹੋਊਗਾ। ਅਤੇ ਨਾਲ ਹੀ ਕਹਿੰਦੇ ਵੀ ਉਹਨਾਂ ਨੇ 4 ਬਿਲੀਅਨ ਪਾਊਂਡ ਫਾਈਨੈਂਸ਼ੀਅਲ ਸਪੋਰਟ ਜਿਹੜੇ ਉਹਨਾਂ ਬਿਜ਼ਨਸਿਸ ਨੂੰ ਇਸ ਪੈਂਡੈਮਿਕ ਦੇ ਦੌਰਾਨ ਦੇਣ ਦਾ ਐਲਾਨ ਕੀਤਾ ਹੈਗਾ ਆ। ਅਤੇ ਇੱਧਰ ਅਮਰੀਕਾ ਦੇ ਵਿੱਚ ਜਿਹੜੇ ਲਗਾਤਾਰ ਕੇਸਾਂ ਦਾ ਜਿਹੜਾ ਅੰਕੜਾ ਆ ਕੋਵਿਡ ਦੇ ਕਰਕੇ ਉਹ ਵੱਧਦਾ ਹੀ ਜਾ ਰਿਹਾ ਹੈਗਾ ਆ ਜੀ। ਸੋ ਬਿਲਕੁਲ ਲਾਸ ਐਂਜਲਸ ਕਾਉਂਟੀ ਬਹੁਤ ਬੁਰੀ ਤਰ੍ਹਾਂ ਜਿਹੜੀ ਪ੍ਰਭਾਵਿਤ ਹੋਈ ਹੈਗੀ ਆ। ਕਹਿੰਦੇ ਵੀ 4 ਲੱਖ ਦੇ ਕਰੀਬ ਕੇਸ ਸੀਗੇ ਨਵੰਬਰ 30 ਨੂੰ, ਜਿਹੜੇ ਕਿ ਜਨਵਰੀ 2 ਨੂੰ ਵੱਧ ਕੇ 8 ਲੱਖ ਹੋ ਗਏ। ਸੋ ਦੇਖੋ ਵੀ ਇਹ 1 ਮਹੀਨੇ ਦੇ ਵਿੱਚ ਹੀ ਜਿਹੜਾ ਹੈਗਾ ਆ ਕਿੰਨੇ ਜ਼ਿਆਦਾ ਕੇਸ ਵੱਧ ਗਏ ਹੈਗੇ ਆ। ਅਤੇ ਇਸ ਟਾਈਮ 7600 ਤੋਂ ਵੱਧ ਲੋਕ ਜਿਹੜੇ ਹੌਸਪੀਟਲਾਈਜ਼ ਹੈ ਲਾਸ ਐਂਜਲਸ ਦੇ ਵਿੱਚ। 21% ਜਿਹੜੇ ਆ ਉਹ ICU ਦੇ ਵਿੱਚ ਆ। ਐਂਬੂਲੈਂਸ ਨੂੰ ਇੰਸਟਰਕਸ਼ਨ ਦੇ ਦਿੱਤੀਆਂ ਗਈਆਂ, ਜੇ ਮਾੜਾ ਮੋਟਾ ਤੁਹਾਨੂੰ ਲੱਗਦਾ ਵੀ ਉਹਦੇ 'ਚ ਬਚਣ ਦੇ ਚਾਂਸ ਆ, ਫਿਰ ਉਹ ਕਹਿੰਦੇ ਉਹਨੂੰ ਟਰਾਂਸਪੋਰਟ ਨਾ ਕਰੋ, ਕਿਉਂਕਿ 3-3 4-4 ਘੰਟੇ ਦਾ ਵੇਟਿੰਗ ਪੀਰੀਅਡ ਆ। ਜੇ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਨੂੰ ਲੈ ਵੀ ਜਾਂਦੇ ਹਸਪਤਾਲ ਦੇ ਵਿੱਚ, ਅੱਗੇ ਉਹਨੂੰ ਜਿਹੜਾ ਆ ਡਾਕਟਰ ਦੇਖਣ ਲਈ, ਬੈੱਡ ਅਸਾਈਨ ਕਰਨ ਲਈ ਇੰਨਾ ਜ਼ਿਆਦਾ ਜਿਹੜਾ ਸਮਾਂ ਲੱਗ ਰਿਹਾ ਹੈ। ਜਿਹੜੀ ਇਹ ਸਿਚੁਏਸ਼ਨ ਆ ਬਹੁਤ ਬੈਡ ਆ। ਕਹਿੰਦੇ ਹਰ 15 ਮਿੰਟ ਪਿੱਛੇ ਲਾਸ ਐਂਜਲਸ 'ਚ ਇੱਕ ਬੰਦੇ ਦੀ ਮੌਤ ਹੋ ਰਹੀ ਹੈਗੀ ਆ, ਜਿਹੜੀ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਹੈਗੀ ਆ। ਅਤੇ 911 ਕਾਲਸ ਲੋਕਾਂ ਨੂੰ ਉੱਥੇ ਪੁਲਿਸ ਨੂੰ ਬਹੁਤ ਆ ਰਹੀਆਂ ਹੈਗੀਆਂ। ਕਹਿੰਦੇ ਵੀ ਪਰ ਉਹਨਾਂ ਦੇ ਵੀ ਜਿੱਦਾਂ ਇੱਕ ਤਰ੍ਹਾਂ ਨਾਲ ਹੱਥ ਖੜ੍ਹੇ ਹੋਣ ਵਾਲੀ ਗੱਲ ਹੋਈ ਆ। ਜੇ ਐਂਬੂਲੈਂਸਾਂ ਨੂੰ ਇੰਸਟਰਕਸ਼ਨਾਂ ਹੀ ਦੇਤੀਆਂ ਵੀ ਤੁਹਾਨੂੰ ਲੱਗਦਾ ਨਹੀਂ ਵੀ ਬੰਦਾ ਬਚੂਗਾ, ਅਤੇ ਫਿਰ ਉਹਨੂੰ ਕਹਿੰਦੇ ਹਸਪਤਾਲ ਲੈ ਕੇ ਹੀ ਨਾ ਆਓ। ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਗ੍ਰਿਮ ਸਿਚੁਏਸ਼ਨ ਬਣੀ ਹੋਈ ਆ। ਜੀ ਬਿਲਕੁਲ। ਸੋ ਡੈਵਸਟੇਟਿੰਗ ਜਿਹੜਾ ਆ ਉਹ ਕੋਵਿਡ-19 ਦਾ ਸਰਜ ਜਿਹੜਾ ਉਹ ਆ ਰਿਹਾ। ਕੱਲ੍ਹ ਵੀ ਕਾਫੀ ਜਿਹੜੇ ਹੈਲਥ ਦੇ ਅਧਿਕਾਰੀ ਆ, ਸਿਹਤ ਅਧਿਕਾਰੀ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਇਸ ਤਰੀਕੇ ਦੇ ਨਾਲ ਜੇ ਇੱਕ ਹੋਰ ਸਰਜ ਆ ਗਈ ਤਾਂ ਹੌਸਪੀਟਲਾਈਜੇਸ਼ਨ ਦਾ ਜਿਹੜਾ ਇਨਫਰਾਸਟਰਕਚਰ ਆ, ਢਾਂਚਾ ਕਿਤੇ ਨਾ ਕਿਤੇ ਉਹ ਡਿੱਗ ਜਾਣਾ ਹੈ, ਉਹ ਟੁੱਟ ਜਾਣਾ ਹੈ। ਇਹ ਨਹੀਂ ਵੀ ਫਿਜ਼ੀਕਲੀ ਟੁੱਟ ਜਾਣਾ ਹੈ, ਪਰ ਇਹ ਆ ਵੀ ਕੋਈ ਕਿਸੇ ਦਾ ਇਲਾਜ ਕਰਨ ਦੇ ਲਈ ਇੱਕ ਹਿਸਾਬ ਦੇ ਨਾਲ ਰਹਿਣਾ ਨਹੀਂ ਆ। ਇੰਨੇ ਜ਼ਿਆਦਾ ਲੋਕ ਆਲਰੇਡੀ ਬਿਮਾਰ ਪਏ ਹੋਏ ਨੇ, ਅਤੇ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਦਾਖਲ ਹੋ ਰਹੇ ਨੇ ਉਹ ਤਾਂ ਦਾਖਲ ਹੋਣਾ ਨਹੀਂ ਚਾਹੁੰਦੇ,
ਉਹ ਕਹਿੰਦੇ ਵੀ ਜੇ ਹਸਪਤਾਲਾਂ ਦੇ ਵਿੱਚ ਗਏ ਤਾਂ ਪਤਾ ਨਹੀਂ ਉੱਥੋਂ ਬਚ ਕੇ ਮੁੜਨਾ ਆ ਕਿ ਨਹੀਂ ਮੁੜਨਾ। ਸੋ ਲੋਕੀ ਘਰਾਂ ਦੇ ਵਿੱਚ ਹੀ ਰਹਿਣਾ ਜਿਹੜਾ ਉਹ ਪ੍ਰੈਫਰ ਆ ਇਸ ਕਰਕੇ ਵੀ ਕਰ ਰਹੇ ਆ। ਪਰ ਕਈ ਥਾਵਾਂ ਦੇ ਉੱਤੇ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋਣ ਦੇ ਮਾਮਲੇ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਾਣਾ ਪੈ ਰਿਹਾ ਆ। ਜੇ ਆਪਾਂ ਹਰਜੋਤ ਸਿੰਘ ਜੀ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਜਿਹੜੀਆਂ ਇਹ ਹੈਲਥ ਨੂੰ ਲੈ ਕੇ ਸਿਸਟਮ ਆ, ਇਹ ਹੈਗਾ ਵੀ ਜਦੋਂ ਆਪਾਂ ਐਕਸਟ੍ਰੀਮਲੀ ਬਿਮਾਰ ਹੋ ਜਾਂਦੇ ਹਾਂ ਉਦੋਂ ਆਪਾਂ ਕੇਅਰ ਵੱਲ ਨੂੰ ਵੱਧਦੇ ਹਾਂ। ਪਹਿਲਾਂ ਬਚਾਅ ਵਾਲੀਆਂ ਜਿਹੜੀਆਂ ਪ੍ਰੀਵੈਂਸ਼ਨ ਵਾਲੇ ਪਾਸੇ ਨੂੰ ਜਿਹੜਾ ਆ ਲੋਕਾਂ ਦਾ ਧਿਆਨ ਕਿਤੇ ਨਾ ਕਿਤੇ ਘੱਟ ਹੈਗਾ। ਨੋ ਡਾਊਟ ਪਹਿਲਾਂ ਦੇ ਨਾਲੋਂ ਇਸ ਚੀਜ਼ ਦੇ ਪ੍ਰਤੀ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਵਧੀ ਆ, ਪਰ ਫਿਰ ਵੀ ਇਸ ਦੇ ਬਾਵਜੂਦ ਕਈ ਜਿਹੜੇ ਆ ਵਿਕਾਸਸ਼ੀਲ ਜਾਂ ਅਜੇ ਥਰਡ ਵਰਲਡ ਕੰਟਰੀਆਂ ਦੇ ਮੁਕਾਬਲੇ ਅਮਰੀਕਾ ਦੇ ਵਿੱਚ ਇਹ ਸਿਸਟਮ ਬਹੁਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਨਹੀਂ ਹੈਗਾ। ਆਪਣੀ ਕਮਿਊਨਿਟੀ ਵਿੱਚ ਵੀ ਲੋਕ ਜਿਹੜੇ ਆ ਉਹ ਹੁਣ ਇਸ ਪਾਸੇ ਵੱਲ ਨੂੰ ਜਿਹੜਾ ਹੌਲੀ ਹੌਲੀ ਵੱਧ ਰਹੇ ਆ, ਅਤੇ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਾਸੇ ਹੀ ਇਸ ਤਰੀਕੇ ਵੱਲ ਨੂੰ ਧਿਆਨ ਹੋਵੇ ਵੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਜਿਹੜਾ ਕਿਉਰ ਆ। ਜਿਹੜਾ ਇੱਕ ਨਾਅਰਾ ਹੈਗਾ ਆ ਸਾਡੇ ਚਿਰ ਦਾ ਜਿਹੜਾ ਉਹ ਦੇਖਿਆ ਜਾਂਦਾ ਵੀ ਉਸ ਵੱਲ ਨੂੰ ਆਪਾਂ ਜਿਹੜਾ ਉਹ ਜ਼ਿਆਦਾ ਧਿਆਨ ਦਈਏ। ਅਦਰਵਾਈਜ਼ ਫਿਰ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਸਥਿਤੀ ਆ ਉਹ ਮਾੜੀ ਹੋ ਜਾਂਦੀ ਆ, ਅਤੇ ਆਪਾਂ ਹੁਣ ਦੇਖ ਹੀ ਰਹੇ ਹਾਂ ਵੀ ਜੋ ਹਾਲਾਤ ਬਣੇ ਪਏ ਆ। ਵੈਕਸੀਨ ਨੂੰ ਲੈ ਕੇ ਬਹੁਤ ਜ਼ਿਆਦਾ ਉਸ ਦੀ ਮੰਗ ਹੈਗੀ ਆ, ਜਿਹੜੀ ਫਾਈਜ਼ਰ ਦੀ ਆ ਅਤੇ ਚਾਹੇ ਮੋਡਰਨਾ ਦੀ ਆ। ਇਹਨਾਂ ਦੋਨਾਂ ਹੀ ਵੈਕਸੀਨਸ ਦੀ ਮੰਗ ਜਿਹੜੀ ਆ ਕਾਫੀ ਜ਼ਿਆਦਾ ਆ। ਪਰ ਅਜੇ ਤੱਕ ਜੇ ਸਭ ਤੋਂ ਵੱਧ ਵੈਕਸੀਨਸ ਅਜੇ ਤੱਕ ਲੱਗੀਆਂ ਨੇ ਤਾਂ ਉਹ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਨੇ। 4.5 ਲੱਖ ਤੋਂ ਵੱਧ 4,51,000 ਜਿਹੜੀਆਂ ਆ ਵੈਕਸੀਨਸ ਆ ਹੁਣ ਤੱਕ ਉੱਥੇ ਲਗਾਈਆਂ ਜਾ ਚੁੱਕੀਆਂ ਨੇ ਕੈਲੀਫੋਰਨੀਆ ਦੇ ਵਿੱਚ। ਅਤੇ ਫਿਰ ਉਸ ਦੇ ਮਗਰੇ ਹੀ ਜਿਹੜਾ ਆ ਉਹ ਟੈਕਸਸ ਆ ਰਿਹਾ ਹੈਗਾ ਆ। ਸੋ ਉੱਥੇ ਦੂਜੇ ਨੰਬਰ ਦੇ ਉੱਤੇ 4,14,000, ਫਿਰ ਨਿਊਯਾਰਕ ਦੇ ਵਿੱਚ 3.25 ਲੱਖ, ਫਲੋਰੀਡਾ ਦੇ ਵਿੱਚ 2,64,000। ਅਤੇ ਕਹਿੰਦੇ ਸਭ ਤੋਂ ਘੱਟ ਜਿਹੜੀਆਂ ਹੁਣ ਤੱਕ ਵੈਕਸੀਨ ਲੱਗੀਆਂ ਵਾਇਓਮਿੰਗ ਦੇ ਵਿੱਚ ਉਹ 7556 ਜਿਹੜੀਆਂ ਵੈਕਸੀਨ ਲੱਗੀਆਂ। ਉਹ ਉੱਥੇ ਓਵਰਆਲ ਪਾਪੂਲੇਸ਼ਨ ਕਾਫੀ ਘੱਟ ਹੈਗੀ ਆ ਇਹਨਾਂ ਜਿਹੜੇ ਸੂਬਿਆਂ ਦੇ ਮੁਕਾਬਲੇ, ਪਰ ਸਥਿਤੀ ਜਿਹੜੀ ਆ ਬਹੁਤੀ ਚੰਗੀ ਨਹੀਂ ਆ। ਸੋ ਜੇ ਦੇਖਿਆ ਜਾਵੇ 1 ਲੱਖ ਬੰਦੇ ਦੇ ਪਿੱਛੇ ਕੈਲੀਫੋਰਨੀਆ 'ਚ 1143 ਲੋਕਾਂ ਨੂੰ ਵੈਕਸੀਨ ਜਿਹੜੀ ਆ ਉਹ ਲੱਗ ਚੁੱਕੀ ਹੋਈ ਆ, ਅਤੇ ਟੈਕਸਸ ਦੇ ਵਿੱਚ 1428, ਅਤੇ ਨਿਊਯਾਰਕ ਦੇ ਵਿੱਚ 1412, ਅਤੇ ਫਲੋਰੀਡਾ 'ਚ 1231 ਲੋਕਾਂ ਨੂੰ। ਸੋ ਤਕਰੀਬਨ ਕਈ ਥਾਵਾਂ ਦੇ ਉੱਤੇ ਇਹਦੇ ਨਾਲੋਂ ਗੁੱਡ ਨੰਬਰਸ ਵੀ ਜਿਹੜੇ ਆ ਉਹ ਦੇਖੇ ਗਏ ਆ। 2000 ਲੋਕਾਂ ਨੂੰ, 2200 ਲੋਕਾਂ ਨੂੰ, ਜਿੱਦਾਂ ਮੋਂਟੈਨਾ ਦੇ ਵਿੱਚ, ਰੋਡ ਆਈਲੈਂਡ ਦੇ ਵਿੱਚ 1 ਲੱਖ ਪਿੱਛੇ ਜਿਹੜੀ ਆ ਉਹ ਲੱਗੀਆਂ ਨੇ। ਸੋ ਆਪਾਂ ਉਮੀਦ ਕਰਦੇ ਹਾਂ ਵੀ ਇਸ ਦੇ ਵਿੱਚ ਤੇਜ਼ੀ ਜਿਹੜੀ ਆ ਉਹ ਥੋੜ੍ਹੀ ਆਵੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਵੈਕਸੀਨ ਜਿਹੜੀ ਆ ਉਹ ਪਹੁੰਚੇ, ਉਹਨਾਂ ਨੂੰ ਲੱਗੇ, ਅਤੇ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਅਤੇ ਲੋਕਾਂ ਦੇ ਵਿੱਚ ਸਿਹਤ ਪੱਖੋਂ ਵੀ ਜਿਹੜੀ ਆ ਉਹ ਮਜ਼ਬੂਤੀ ਆਉਣ ਦੇ ਅਸਾਰ ਇਸ ਦੇ ਨਾਲ ਵੱਧਦੇ ਨੇ। ਜੀ, ਸੋ ਬਿਲਕੁਲ ਆਪਾਂ ਸਿਹਤ ਦੀ ਗੱਲ ਕਰਦੇ ਸੀ। ਜਿਹੜਾ ਹੋਲ ਫੂਡਸ ਆ ਉਹਦੇ CEO ਜੌਨ ਮੈਕੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਗੁੱਡ ਸੋਲਿਊਸ਼ਨ ਹੈਗਾ ਅਮਰੀਕਾ ਦੇ ਵਿੱਚ ਇਸ ਵੇਲੇ, ਉਹਦਾ ਇਹ ਆ ਵੀ ਲੋਕਾਂ ਨੂੰ ਸਿਖਾਉਣਾ ਪਊਗਾ ਵੀ ਕਿਸ ਤਰ੍ਹਾਂ ਖਾਣਾ ਆ ਅਤੇ ਕਿਸ ਤਰ੍ਹਾਂ ਰਹਿਣਾ ਆ। ਅਤੇ ਕਹਿੰਦੇ ਵੀ ਸਾਰਾ ਹੀ ਫੋਕਸ ਗਵਰਨਮੈਂਟ ਦਾ ਵੀ ਅਤੇ ਆਮ ਲੋਕਾਂ ਦਾ ਵੀ ਸਿਰਫ ਹੈਲਥ ਕੇਅਰ 'ਤੇ ਲੱਗਾ ਹੋਇਆ ਹੈਗਾ, ਜਦ ਕਿ ਜਿਹੜਾ ਫੋਕਸ ਆ ਟੋਟਲੀ ਇਹਦੇ ਉਲਟ ਹੋਣਾ ਚਾਹੀਦਾ ਹੈਗਾ ਆ। 42.5% ਜਿਹੜੇ ਲੋਕ ਆ ਉਹ ਅਮਰੀਕਾ ਦੇ ਵਿੱਚ ਓਬੀਸ ਆ, 71% ਅਮਰੀਕਨ ਜਿਹੜੇ ਓਵਰਵੇਟ ਆ। ਇਸੇ ਕਰਕੇ ਆਪਾਂ ਦੇਖੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਡੈਥਸ ਆ ਉਹ ਕਰੋਨਾ ਵਾਇਰਸ ਨਾਲ USA 'ਚ ਹੋਈਆਂ, ਕਿਉਂਕਿ ਹੈਲਥ ਕੰਡੀਸ਼ਨਸ ਬਾਹਲੀ ਗੁੱਡ ਨਹੀਂ ਹੈਗੀ ਅਮਰੀਕਨਸ ਦੀ। ਬਹੁਤ ਸਾਰਾ ਜਿਹੜਾ ਜੰਕ ਫੂਡ ਆ ਉਹ ਆਪਾਂ ਖਾਂਦੇ ਹੈਗੇ ਆ। ਹੋਲ ਫੂਡ ਦੇ ਜਿਹੜੇ CEO ਆ, ਇਹਨਾਂ ਨੇ ਸੰਨ 2009 ਦੇ ਵਿੱਚ ਇੱਕ ਵਾਲ ਸਟਰੀਟ ਜਰਨਲ ਦੇ ਵਿੱਚ ਆਰਟੀਕਲ ਲਿਖਿਆ ਸੀ, ਦਾ ਹੋਲ ਫੂਡ ਆਲਟਰਨੇਟਿਵ ਟੂ ਓਬਾਮਾ ਕੇਅਰ, ਵੀ ਓਬਾਮਾ ਕੇਅਰ ਨਾਲੋਂ ਉਹਦਾ ਆਲਟਰਨੇਟਿਵ ਹੋਲ ਫੂਡਸ ਦਾ ਕੀ ਹੈਗਾ ਆ, ਕੀ ਡਾਈਟ ਸਾਨੂੰ ਕਿਸ ਤਰ੍ਹਾਂ ਖਾਣੀ ਚਾਹੀਦੀ ਹੈਗੀ ਆ। ਅਤੇ ਉਸ ਤੋਂ ਬਾਅਦ ਇਹਨਾਂ ਦਾ ਵਿਰੋਧ ਵੀ ਕਾਫੀ ਹੋਇਆ ਸੀ, ਅਤੇ ਈਵਨ ਬਾਈਕਾਟ ਤੱਕ ਦੀ ਵੀ ਜਿਹੜੀ ਗੱਲ ਗਈ ਸੀ। 2019 ਦੇ ਵਿੱਚ ਵੀ ਆਰਟੀਕਲ ਉਹਨਾਂ ਨੇ ਲਿਖਿਆ ਸੀ। ਹੁਣ USA ਦੀ ਸਿਚੁਏਸ਼ਨ ਇਹ ਆ, ਕਹਿੰਦੇ ਭਈ ਇਕੱਲੀ ਡਾਇਬਟੀਜ਼ 'ਤੇ ਜੇ ਦੇਖਿਆ ਜਾਵੇ USA ਦੇ ਵਿੱਚ $327 ਬਿਲੀਅਨ ਐਨੂਅਲੀ ਜਿਹੜਾ ਖਰਚਿਆ ਜਾਂਦਾ ਆ। ਇਹ ਨਦਰੇਸ਼ ਪੌਰਟ ਪ੍ਰੋਫੈਸਰ ਹੈਗੇ ਆ, ਡਾਇਰੈਕਟਰ ਆਫ ਹੈਲਥ ਇਕਨੋਮਿਕ ਐਂਡ ਐਵੋਲਿਊਸ਼ਨ ਰਿਸਰਚ ਪ੍ਰੋਗਰਾਮ ਦੇ UCLA ਸੈਂਟਰ ਦੇ ਵਿੱਚ। ਸੋ
ਇਹ ਬਿਲਕੁਲ USA ਦੇ ਵਿੱਚ, ਈਵਨ UK ਦੇ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ। ਆਪਾਂ ਹੋਰ ਦੇਖਦੇ ਕਈ ਮੁਲਕ, ਜਾਪਾਨ ਵਗੈਰਾ ਦੇਖ ਲਓ, ਉੱਥੇ ਬੱਚਿਆਂ ਨੂੰ ਜਦੋਂ ਸਕੂਲੇ ਜਾਂਦੇ ਆ ਉਦੋਂ ਤੋਂ ਹੀ ਜਿਹੜਾ ਖਾਣਾ ਕਿਸ ਤਰ੍ਹਾਂ ਬਣਾਉਣਾ ਆ, ਖਾਣਾ ਆ, ਅਤੇ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਕ ਵਗੈਰਾ ਜਿਹੜਾ ਸਰਵ ਨਹੀਂ ਕੀਤਾ ਜਾਂਦਾ ਕਿਸੇ ਵੀ ਸਕੂਲ ਦੇ ਵਿੱਚ। ਅਤੇ ਇਹ ਜਿਹੜੀ ਆ, ਇਹ ਬਿਲਕੁਲ ਜਿਹੜੇ ਹੋਲ ਫੂਡ ਦੇ CEO ਆ, ਉਹਨਾਂ ਦਾ ਜਿਹੜਾ ਇਹ ਪੁਆਇੰਟ ਆ, ਇਹ ਹੁਣ ਲੋਕ, ਮੈਨੂੰ ਲੱਗਦਾ ਵੀ ਉਹਨਾਂ 'ਤੇ ਕੋਈ ਨਾ ਕੋਈ ਇਹਦਾ ਅਸਰ ਹੋਊਗਾ। ਜੀ, ਅਸਰ ਕਰ ਲੈਣ ਤਾਂ ਜਿਹੜਾ ਉਹ ਬੈਟਰ ਰਹੂਗਾ ਉਹਨਾਂ ਦੇ ਭਵਿੱਖ ਲਈ ਵੀ, ਅਤੇ ਇਹ ਅਮਰੀਕਾ ਦੇ ਹੈਲਥ ਕੇਅਰ ਦੇ ਇਨਫਰਾਸਟਰਕਚਰ ਦੇ ਲਈ ਵੀ ਜਿਹੜਾ ਆ ਉਹ ਹੋਊਗਾ। ਅਤੇ ਕਮਿਊਨਿਟੀਜ਼ ਨੂੰ, ਭਾਈਚਾਰਿਆਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਦੇ ਵੱਲ ਜਿਹੜੀ ਆ ਉਹ ਤਰਜੀਹ ਦੇਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਵੀ ਖੁਦ ਆਪਣੀ ਕਮਿਊਨਿਟੀ ਦੇ ਵਿੱਚ ਹੈਲਦੀ ਈਟਿੰਗ, ਵੀ ਕਿੱਦਾਂ ਵਧੀਆ ਪੌਸ਼ਟਿਕ ਜਿਹੜੀਆਂ ਚੀਜ਼ਾਂ ਉਸ ਦੇ ਵੱਲ। ਨੋ ਡਾਊਟ ਆਪਾਂ ਨੂੰ ਦੂਜੀਆਂ ਚੀਜ਼ਾਂ ਸਵਾਦ ਲੱਗਦੀਆਂ, ਹਰ ਇੱਕ ਨੂੰ ਜਿਹੜੀਆਂ ਉਹ ਲੱਗਦੀਆਂ ਆ, ਪਰ ਇਹੀ ਮਸਲਾ ਹੁੰਦਾ ਆ ਵੀ ਕਿੱਦਾਂ ਆਪਣੇ ਆਪ ਨੂੰ ਜਿਹੜਾ ਉਹ ਬਿਹਤਰ ਬਣਾ ਕੇ ਰੱਖਣਾ ਆ, ਤਾਂ ਜੋ ਆਪਾਂ ਨੂੰ ਬਾਅਦ ਦੇ ਵਿੱਚ ਵੈਂਟੀਲੇਟਰਾਂ ਦੇ ਉੱਤੇ ਜਾਂ ਇੱਦਾਂ ਦੀ ਸਥਿਤੀ ਦੇ ਵੱਲ ਨੂੰ ਜਿਹੜਾ ਉਹ ਨਾ ਜਾਣਾ ਪਵੇ, ਜਿਹੜੀਆਂ ਚੀਜ਼ਾਂ ਨੂੰ ਖੁਦ ਆਪਾਂ ਬਚਾ ਕਰਕੇ ਰੱਖ ਸਕਦੇ ਹਾਂ। ਕਈ ਇਹਦੀ ਤਾਂ ਕੋਈ ਵੱਖਰੀ ਤੌਰ ਦੇ ਉੱਤੇ ਜੇ ਕੋਈ ਹੋਰ ਬਿਮਾਰੀਆਂ ਆ ਜਾਣ ਤਾਂ ਉਹ ਵੱਖਰੀ ਗੱਲ ਆ, ਪਰ ਜਿਹੜੀਆਂ ਚੀਜ਼ਾਂ ਨੂੰ ਆਪਾਂ ਖੁਦ ਰੋਕ ਸਕਦੇ ਹਾਂ, ਬਚਾ ਸਕਦੇ ਹਾਂ, ਉਸ ਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜਾ ਅਟਲਾਂਟਾ ਦੇ ਵਿੱਚ US ਅਟਰਨੀ ਆ, ਉਹਨਾਂ ਨੂੰ ਅੱਜ ਰਿਪਲੇਸ ਕੀਤਾ ਗਿਆ ਆ। ਕੱਲ੍ਹ ਜਿਹੜੇ ਬਾਇਯੁੰਗ BJ ਪੈਕ ਸੀਗੇ, ਉਹਨਾਂ ਨੇ ਅਬਰਪਟਲੀ, ਅਚਾਨਕ ਦੇਣੀ, ਜਿਹੜੇ ਜਾਰਜੀਆ ਦੇ ਵਿੱਚ ਅਟਲਾਂਟਾ ਦੇ ਵਿੱਚ ਜਿਹੜੀ ਕੈਪੀਟਲ ਆ, ਉੱਥੇ ਉਹਨਾਂ ਨੇ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਸੀਗਾ। ਸੋ ਹੁਣ ਉੱਥੇ ਜਿਹੜੇ ਫੈਡਰਲ ਪ੍ਰੋਸੀਕਿਊਟਰ ਦੀ ਜਿਹੜੀ ਜਗ੍ਹਾ ਉਹ ਖਾਲੀ ਜਿਹੜੀ ਉਹ ਹੋ ਗਈ ਸੀ, ਅਤੇ ਹੁਣ ਜਿਹੜਾ ਆ ਉੱਥੇ ਉਹਨਾਂ ਨੇ ਜਿਹੜਾ ਇੱਕ ਨਵਾਂ ਉੱਥੇ ਉਹਨਾਂ ਨੂੰ ਅਟਰਨੀ ਆ ਉਹ ਰਿਪਲੇਸ ਕਰਨਾ ਪਵੇਗਾ। ਸੋ ਕਹਿੰਦੇ ਵੀ ਇਹ ਹੁਣ ਦੇਖਦੇ ਹਾਂ ਵੀ ਉੱਥੇ ਕੌਣ ਜਿਹੜਾ ਆ ਉਹ ਆਉਂਦਾ ਆ। ਸੋ US ਅਟਰਨੀ ਜਿਹੜੇ ਸਦਰਨ ਡਿਸਟ੍ਰਿਕਟ ਦੇ ਹੈਗੇ ਜਾਰਜੀਆ ਦੇ ਵਿੱਚ, ਬੌਬੀ ਕ੍ਰਿਸਟੀਨ, ਉਹਨਾਂ ਨੇ ਆਪਣੀ ਜਿਹੜੀ ਵੈਬਸਾਈਟ ਦੇ ਉੱਤੇ ਇਹ ਦੱਸਿਆ ਵੀ ਉਹ ਹੁਣ ਐਜ਼ ਏ ਐਕਟਿੰਗ ਕਾਰਜਕਾਰੀ US ਅਟਰਨੀ ਅਟਲਾਂਟਾ ਦੇ ਜਿਹੜੇ ਆ ਉਹ ਐਕਟ ਕਰ ਰਹੇ ਨੇ ਬਾਏ ਰਿਟਨ ਆਰਡਰ ਆਫ ਪ੍ਰੈਜ਼ੀਡੈਂਟ। ਸੋ ਇਹ ਦੱਸਦੇ ਜਾਈਏ ਵੀ ਇਹ ਜਿਹੜੇ ਨੇ ਇਹ ਸੈਨੇਟ ਕੰਫਰਮਡ US ਅਟਰਨੀ ਹੈਗੇ ਨੇ ਸਦਰਨ ਡਿਸਟ੍ਰਿਕਟ ਆਫ ਜਾਰਜੀਆ ਦੇ। ਇਹ ਸਾਬਕਾ ਸਟੇਟ ਪ੍ਰੋਸੀਕਿਊਟਰ ਅਤੇ ਮੈਜਿਸਟਰੇਟ ਜਿਹੜੇ ਆ ਉਹ ਉੱਥੇ ਰਹਿ ਚੁੱਕੇ ਨੇ। ਸਵਾਨਾ ਅਤੇ ਅਗਸਤਾ ਵਰਗੇ ਜਿਹੜੇ ਆ ਸ਼ਹਿਰ ਆ, ਇਹਨਾਂ ਦੇ ਜਿਹੜੇ ਕਹਿ ਲਓ ਵੀ ਕਾਰਜਕਾਲ ਦੇ ਅਧੀਨ ਉਹ ਆਉਂਦੇ ਨੇ, ਜਿੱਥੇ ਜਿੱਥੇ ਇਹਨਾਂ ਦਾ ਕੰਮ ਹੁੰਦਾ ਆ। ਸੋ ਕਹਿੰਦੇ ਵੀ ਜ਼ਿਆਦਾਤਰ ਦੇਖਿਆ ਜਾਂਦਾ ਵੀ ਜਦੋਂ ਮੇਨ ਪ੍ਰੋਸੀਕਿਊਟਰ ਉਹਨਾਂ ਦਾ ਜਿਹੜਾ ਡੈਪਟੀ ਹੁੰਦਾ ਆ, ਉਹਨਾਂ ਨੂੰ ਉਹ ਅਹੁਦਾ ਜਿਹੜਾ ਉਹ ਦਿੱਤਾ ਜਾਂਦਾ ਆ, ਪਰ ਰਾਸ਼ਟਰਪਤੀ ਟਰੰਪ ਨੇ ਉਸ ਪ੍ਰੋਸੀਕਿਊਟਰ ਨੂੰ ਬਾਈਪਾਸ ਕਰਦੇ ਹੋਏ ਸਦਰਨ ਜਿਹੜੇ ਡਿਸਟ੍ਰਿਕਟ ਆਫ ਜਾਰਜੀਆ ਦੇ ਇਹ ਜਿਹੜੇ ਹੈਗੇ ਨੇ US ਅਟਰਨੀ, ਉਹਨਾਂ ਨੂੰ ਹੁਣ ਜਾਰਜੀਆ ਦੇ ਮੇਨ, ਅਟਲਾਂਟਾ ਦੇ ਮੇਨ US ਫੈਡਰਲ ਪ੍ਰੋਸੀਕਿਊਟਰ ਦੇ ਵਜੋਂ ਨਿਯੁਕਤ ਕਰ ਦਿੱਤਾ ਹੈਗਾ ਆ ਕਾਰਜਕਾਰੀ ਤੌਰ ਦੇ ਉੱਤੇ। ਜੀ, ਅਗਲੀ ਖਬਰ ਜਿਹੜੀ ਸਟਿਮੂਲਸ ਚੈੱਕ ਨੂੰ ਲੈ ਕੇ ਆ। ਸੋ ਆਲਰੇਡੀ ਜਿਹੜੀ ਪਹਿਲੀ ਪੇਮੈਂਟ ਆ December 29 ਨੂੰ ਮੇਲ ਕਰ ਦਿੱਤੀ ਗਈ ਸੀ IRS ਵੱਲੋਂ। ਸੋ ਬਹੁਤ ਸਾਰੇ ਲੋਕਾਂ ਨੂੰ ਮਿਲ ਵੀ ਗਏ ਹੋਣਗੇ, $600 ਪਰ ਪਰਸਨ। ਅਤੇ ਜਿਹੜੀ ਲਿਮਿਟ ਆ ਸਾਰਿਆਂ ਨੂੰ ਪਤਾ ਹੀ ਆ ਵੀ 75,000 ਲਾਈ ਗਈ ਆ, ਅਤੇ ਜੇ ਹਸਬੈਂਡ ਵਾਈਫ ਆ ਤਾਂ 1.5 ਲੱਖ ਦੇ ਕਰੀਬ ਹੈਗਾ। 4 ਜਾਣੇ ਜੇ ਫੈਮਿਲੀ ਮੈਂਬਰ ਆ ਅਤੇ $2400 ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਜਮ੍ਹਾਂ ਹੋਣੇ ਹੈਗੇ ਆ। ਇਸ ਤੋਂ ਪਹਿਲਾਂ $1200 ਪਰ ਪਰਸਨ ਜਿਹੜੇ ਦਿੱਤੇ ਗਏ ਸੀ ਫੈਡਰਲ ਗਵਰਨਮੈਂਟ ਵੱਲੋਂ, ਅਤੇ ਇਹ ਜਿਹੜੇ ਸੀਗੇ ਮਾਰਚ ਅਪ੍ਰੈਲ ਦੇ ਵਿੱਚ ਮਿਲੇ ਸੀ। ਹੁਣ ਲਗਭਗ 8 ਮਹੀਨਿਆਂ ਬਾਅਦ ਜਿਹੜੇ ਆ ਅਮਰੀਕਨਸ ਨੂੰ ਇਹ ਐਕਸਟਰਾ ਮਨੀ ਜਿਹੜੀ ਆ ਮਿਲਣੀ ਹੈਗੀ ਆ। ਸੋ ਪਲੀਜ਼ ਆਪਣੇ ਆਪਣੇ ਅਕਾਊਂਟ ਚੈੱਕ ਕਰ ਲਓ, ਅਤੇ ਕਿਉਂਕਿ ਜਿਹੜੇ ਉਹਨਾਂ ਕੋਲ ਲਗਭਗ ਹੈਗੇ ਹੀ ਆ ਸਾਰਿਆਂ ਦੇ ਅਕਾਊਂਟਸ, ਅਤੇ ਜਿਨ੍ਹਾਂ ਦੇ ਨਹੀਂ ਅਤੇ ਉਹਨਾਂ ਨੂੰ ਉਹ ਚੈੱਕ ਜਿਹੜੇ ਆ ਮੇਲ ਦੇ ਵਿੱਚ ਆ ਜਾਣੇ ਆ। ਅਤੇ ਜੇ ਕਿਸੇ ਨੂੰ ਕੋਈ ਕੁਐਸਚਨ ਵੀ ਆ ਤਾਂ ਤੁਸੀਂ IRS ਦਾ ਜਿਹੜਾ ਵੈਬਸਾਈਟ ਹੈਗਾ ਉੱਥੇ ਜਾ ਕੇ ਤੁਸੀਂ ਜਿਹੜਾ ਆ ਸਬਮਿਟ ਵੀ ਕਰ ਸਕਦੇ ਆ ਆਪਣੀ ਰਿਕੁਐਸਟ, ਫਿਰ ਉਹ ਤੁਹਾਨੂੰ ਭੇਜ ਸਕਦੇ ਆ ਵੀ ਅਸੀਂ ਮੇਲ ਕਰ ਦਿੱਤੇ ਆ ਜਾਂ ਮੇਲ ਕਰਨ ਜਾ ਰਹੇ ਹੈਗੇ। ਜੀ ਬਿਲਕੁਲ। ਸੋ IRS.gov ਜਿਹੜੀ ਆ ਉਹ ਵੈਬਸਾਈਟ ਹੈਗੀ ਆ, ਅਤੇ ਉੱਥੇ ਜਾ ਕੇ ਤੁਸੀਂ ਇਹ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਕਰ ਸਕਦੇ ਹੈਗੇ ਆ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ।
ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। ਇਹਨਾਂ ਦੇ ਨਵੇਂ ਰਾਊਟ ਫ੍ਰੈਸਨੋ ਤੋਂ ਰੀਨੋ ਤਾਈਂ ਤੇ ਫ੍ਰੈਸਨੋ ਤੋਂ ਬੇ ਏਰੀਆ ਤਾਈਂ ਸ਼ੁਰੂ ਹੋ ਚੁੱਕਾ ਹੈ। ਹਾਫ ਡੇ $150 ਤੇ ਫੁੱਲ ਡੇ $250 ਪੇਮੈਂਟ ਹੋਵੇਗੀ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 5307882588 ਜਾਂ 5596602201 855 210 2300 ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਫ੍ਰੈਸਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਸਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਸਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਸਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫ੍ਰੈਸਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ। ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3.75% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ, ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808. All loans approval are subject to lender underwriting.
ਬੰਬੇ ਇੰਡੀਅਨ ਕੁਜ਼ਿਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ, ਨਾਰਥ ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਖਾਣਾ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਫਿਰ ਜੇਡੀ ਸਿੰਘ ਨਾਲ। 559 258 1600 559 258 1600। ਬੰਬੇ ਇੰਡੀਅਨ ਕੁਜ਼ਿਨ, 2885 ਈਸਟ ਜੈਨਸਨ ਐਵੇਨਿਊ, ਫ੍ਰੈਸਨੋ, ਸ਼ੈਵਰਨ ਗੈਸ ਸਟੇਸ਼ਨ ਦੇ ਵਿੱਚ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 40। ਬਰਾਡ ਟਰੱਕਿੰਗ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਟੀਮ ਅਤੇ ਸੋਲੋ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਐਕਸਪੀਰੀਅੰਸ ਦੇ ਹਿਸਾਬ ਦੇ ਨਾਲ 50 ਤੋਂ 60 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਦਿੱਤੇ ਜਾਣਗੇ। ਓਨਰ ਆਪਰੇਟਰਸ ਵੀ ਹਾਇਰ ਕਰ ਰਹੇ ਹਨ। ਇਹ ਟ੍ਰੇਲਰਸ ਰੈਂਟ ਉੱਤੇ ਵੀ ਦਿੰਦੇ ਹਨ। ਮੰਥਲੀ ਟਰੱਕ ਪਾਰਕਿੰਗ ਜਿੱਥੇ ਸਕੇਲ ਵੀ ਲੱਗਾ ਹੋਇਆ ਹੈ ਵੀ ਮੌਜੂਦ ਹੈ। ਇਹਨਾਂ ਦੇ ਯਾਰਡ ਦੇ ਵਿੱਚ ਆਪਣੀ ਮਕੈਨਿਕ ਸ਼ਾਪ ਵੀ ਹੈ ਜਿੱਥੇ ਹਰ ਤਰ੍ਹਾਂ ਦਾ ਟਰੱਕ ਟ੍ਰੇਲਰ ਰਿਪੇਅਰ ਦਾ ਕੰਮ ਕੀਤਾ ਜਾਂਦਾ ਹੈ। 24 ਘੰਟੇ ਰੋਡ ਸਰਵਿਸ ਵੀ ਪ੍ਰਦਾਨ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਮਨਦੀਪ 559-579-9291 ਜਾਂ 559-424-9017। ਐਡਰੈਸ 3477 ਸਾਊਥ ਚੈਸਟਨਟ ਐਵੇਨਿਊ, ਫ੍ਰੈਜ਼ਨੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਚੱਲ ਰਿਹਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਬੀਤੇ ਐਤਵਾਰ ਨਵੀਂ ਕਾਂਗਰਸ ਹਾਊਸ ਨੇ ਸਹੁੰ ਚੁੱਕੀ ਸੀ ਹਾਊਸ ਦੇ ਵਿੱਚ, ਅਤੇ 167ਵੀਂ ਕਾਂਗਰਸ ਨੇ ਨਵੇਂ ਰੂਲਸ ਕੁਛ ਆ ਉਹਨਾਂ ਨੂੰ ਵੀ ਪਾਰਟੀ ਲਾਈਨ ਦੀ ਵੋਟਿੰਗ ਦੇ ਆਧਾਰ ਦੇ ਉੱਤੇ ਜਿਹੜਾ ਉਹ ਪਾਸ ਕਰ ਦਿੱਤਾ ਆ। ਇਹਨਾਂ ਰੂਲਸ ਦੇ ਵਿੱਚ ਜਿਹੜੀਆਂ ਮੁੱਖ ਜਿਹੜੀਆਂ ਤਬਦੀਲੀਆਂ ਇਹ ਰਹੀਆਂ ਵੀ ਹੁਣ ਜਿਹੜੇ ਹਾਊਸ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ ਕੁਛ ਕਾਰਨਾਂ ਦੇ ਕਰਕੇ ਪੈਂਡੈਮਿਕ ਐਰਾ ਦੇ ਦੌਰਾਨ ਰਿਮੋਟ ਵੋਟਿੰਗ ਦਾ ਜਿਹੜਾ ਆ ਉਹ ਮੌਕਾ ਜਿਹੜਾ ਉਹ ਮਿਲੇਗਾ। ਅੱਗੇ ਜਿਹੜੇ ਕਾਨੂੰਨ ਦੇ ਮੁਤਾਬਕ ਹਾਊਸ ਦੇ ਰੂਲਸ ਦੇ ਮੁਤਾਬਕ ਜਿਹੜਾ ਵੀ ਮੈਂਬਰ ਆ ਜਿਸ ਨੇ ਵੀ ਵੋਟ ਕਰਨੀ ਹੁੰਦੀ ਆ ਉਸ ਨੂੰ ਉਸ ਸਮੇਂ ਸਦਨ ਦੇ ਵਿੱਚ ਮੌਜੂਦ ਹੋਣਾ ਪੈਂਦਾ ਸੀ। ਇਸ ਨੇ ਹੀ ਨਵੇਂ ਕਾਨੂੰਨਾਂ ਦੇ ਵਿੱਚ ਵਿਸਲ ਬਲੋਵਰਸ ਨੂੰ ਹੋਰ ਜਿਹੜੇ ਸੁਰੱਖਿਆ ਆ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਹੈਗਾ ਆ। ਅਤੇ ਨਾਲ ਹੀ ਕਹਿੰਦੇ ਆ ਵੀ ਇਸ ਦੇ ਵਿੱਚ ਇੱਕ ਵੱਡੀ ਜਿਹੜੀ ਤਬਦੀਲੀ ਲਿਆਂਦੀ ਹੈ ਵੀ ਜਿਹੜੇ ਮਾਈਨੋਰਟੀ ਦੇ ਵਿੱਚ ਹੈਗੀ ਆ ਪਾਰਟੀ ਉਹਨਾਂ ਦੀ ਐਬਿਲਿਟੀ ਉਹਨਾਂ ਦੀ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਵੀ ਜਿਹੜੀ ਲੈਜਿਸਲੇਸ਼ਨ ਆ ਕਾਨੂੰਨ ਆ ਉਹਨਾਂ ਨੂੰ ਅਖੀਰਲੇ ਮੌਕੇ ਜਾਂ 11ਵੇਂ ਘੰਟੇ ਜਿਹਨੂੰ ਆਖਿਆ ਜਾਂਦਾ ਵੀ ਉਸ ਨੂੰ ਅਮੈਂਡ ਕਰਨ ਦੇ ਲਈ ਫਲੋਰ ਦੇ ਉੱਤੇ ਉਹਨਾਂ ਦੀ ਐਬਿਲਿਟੀ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੋਰ ਕਟੌਤੀ ਕੀਤੀ ਗਈ ਹੈਗੀ ਆ। ਪਹਿਲੇ ਜਿਹੜੇ ਕਾਨੂੰਨਾਂ ਦੇ ਮੁਤਾਬਕ 11ਵੇਂ ਘੰਟੇ ਦੇ ਵਿੱਚ ਲਾਸਟ ਮੂਮੈਂਟ ਦੇ ਉੱਤੇ ਵੋਟ ਤੋਂ ਪਹਿਲਾਂ ਮਾਈਨੋਰਟੀ ਪਾਰਟੀ ਵਾਲੇ ਜਿਹੜੇ ਆ ਬਿਲਸ ਦੇ ਵਿੱਚ ਤਬਦੀਲੀ ਕਰਨ ਦੇ ਲਈ ਜਿਹੜੀ ਆ ਉਹ ਮੰਗ ਕਰ ਸਕਦੇ ਸੀਗੇ। ਅਤੇ ਪਰ ਕਹਿੰਦੇ ਵੀ ਹੁਣ ਇਸ ਦੇ ਨਾਲ ਜਿਹੜਾ ਆ ਉਹਨਾਂ ਦੇ ਕੋਲੋਂ ਇਹ ਚੀਜ਼ ਕਿਤੇ ਨਾ ਕਿਤੇ ਜਿਹੜੀ ਉਹ ਖੋਹ ਲਈ ਜਾਵੇਗੀ ਅਤੇ ਹੁਣ ਜਿਹੜੇ ਬਿਲਸ ਆ ਉਹਨਾਂ ਨੂੰ ਕਮੇਟੀ ਦੇ ਵਿੱਚ ਮੁੜ ਦੁਬਾਰਾ ਜਿਹੜਾ ਵਾਪਸ ਆ ਉਹ ਘੱਲ ਦਿੱਤਾ ਜਾਇਆ ਕਰੂਗਾ। ਇਸ ਦੇ ਉੱਤੇ ਹਾਊਸ ਦੇ ਮਾਈਨੋਰਟੀ ਲੀਡਰ ਕੈਵਿਨ ਮਕਾਰਥੀ ਆ
ਉਹਨਾਂ ਨੇ ਨੈਂਸੀ ਪਲੋਸੀ ਦੇ ਉੱਤੇ ਜਿਹੜਾ ਵਾਰ ਕਰਦੇ ਹੋਏ ਆਖਿਆ ਵੀ ਕਹਿੰਦੇ ਤੇ ਨੈਂਸੀ ਪਲੋਸੀ ਤੇ ਇਹਨਾਂ ਡੈਮੋਕ੍ਰੇਟਸ ਨੇ ਪਿਛਲੇ 100 ਸਾਲਾਂ ਤੋਂ ਜਿਹੜੀ ਰਿਪਰੈਜ਼ੈਂਟੇਸ਼ਨ ਹੈਗੀ ਕਾਂਗਰਸ ਦੇ ਵਿੱਚ ਉਸ ਨੂੰ ਨਸ਼ਟ ਜਿਹੜਾ ਆ ਉਹ ਕਰ ਦਿੱਤਾ ਆ ਵੀ ਨੈਂਸੀ ਪਲੋਸੀ ਦੂਜਿਆਂ ਨੂੰ ਸਾਇਲੈਂਸ ਜਿਹੜੀ ਉਹ ਕਰਨਾ ਚਾਹੁੰਦੀ ਆ, ਚੁੱਪ ਕਰਾਉਣਾ ਚਾਹੁੰਦੀ ਆ ਅਤੇ ਆਪਣੇ ਕੋਲ ਜਿਹੜੀ ਉਸ ਦੀ ਥੋੜ੍ਹੀ ਜਿਹੀ ਪਾਵਰ ਬਚੀ ਆ ਉਸ ਨੂੰ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਕਈ ਵਾਰੀ ਜਦੋਂ ਕੋਈ ਜਿਹੜਾ ਸੱਤਾ ਦੇ ਵਿੱਚ ਹੁੰਦਾ ਹੈ ਉਹ ਜਦੋਂ ਕਾਨੂੰਨ ਬਣਾਉਂਦਾ ਉਹਨੂੰ ਲੱਗਦਾ ਵੀ ਉਹਨੇ ਕਦੀ ਵਿਰੋਧੀ ਧਿਰ ਦੇ ਵਿੱਚ ਨਹੀਂ ਆਉਣਾ, ਪਰ ਅਜਿਹੇ ਜਿਹੜੇ ਕਈ ਕਾਨੂੰਨ ਆ ਉਹਨਾਂ ਨੂੰ ਹੀ ਪੈਰ ਦੇ ਵਿੱਚ ਕੁਹਾੜੇ ਵਾਂਗੂ ਜਿਹੜੇ ਆ ਉਹ ਮੌਜੂਦ ਜਿਹੜੇ ਬਾਅਦ ਦੇ ਵਿੱਚ ਵੱਜਦੇ ਨੇ। ਸੋ ਤਬਦੀਲੀਆਂ ਜਿਹੜੀਆਂ ਜਦੋਂ ਕਰਦੇ ਨੇ ਤਾਂ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਠੀਕ ਲੱਗਦੀਆਂ, ਪਰ ਬਾਅਦ ਦੇ ਵਿੱਚ ਕਾਫੀ ਜਿਹੜੀ ਸਮੱਸਿਆ ਹੈ ਉਹਨਾਂ ਨੂੰ ਖੁਦ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੁੰਦਾ ਆ। ਅਗਲੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਹੈ, ਯੂਕੇ ਦੇ ਜਿਹੜੇ ਹਸਪਤਾਲ ਆ ਉਹਨਾਂ ਦੀ ਕੰਡੀਸ਼ਨ ਇਸ ਟਾਈਮ ਜਿਹੜੀ ਆ ਬੜੀ ਹੀ ਟਿਪਿੰਗ ਪੁਆਇੰਟ 'ਤੇ ਵੀ ਬਹੁਤ ਹੀ ਖਤਰਨਾਕ ਬਣੀ ਹੋਈ ਹੈਗੀ ਆ। ਨਵਾਂ ਜਦੋਂ ਤੋਂ ਹੀ ਵੇਰੀਐਂਟ ਲੱਭਿਆ ਗਿਆ ਆ ਕੋਰੋਨਾ ਦਾ, ਉਹਦੇ ਨਾਲ ਹਸਪਤਾਲਾਂ ਦੇ ਵਿੱਚ ਐਡਮਿਸ਼ਨ ਰੇਟ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਜਿਹੜਾ ਨਵਾਂ ਵੇਰੀਐਂਟ ਆਇਆ ਕਰੋਨਾ ਵਾਇਰਸ ਦਾ, ਕਹਿੰਦੇ ਵੀ 70% ਸਟਰੋਂਗ ਹੈਗਾ ਫੈਲਣ ਦੇ ਲਈ। ਉੱਦਾਂ ਨਹੀਂ ਇੰਨਾ ਸਟਰੋਂਗ ਜਿੱਦਾਂ ਕਰੋਨਾ ਜੇ ਕਿਸੇ ਨੂੰ ਹੁੰਦੀ ਆ, ਉਹ ਇੰਨਾ ਜ਼ਿਆਦਾ ਤੁਹਾਡੀ ਸਿਹਤ ਨੂੰ ਨਹੀਂ ਉਹ ਹਿੱਟ ਕਰਦਾ, ਪਰ ਕਿਉਂਕਿ ਉਹ ਫੈਲਣ ਦੀ ਜਿਹੜੀ ਸ਼ਕਤੀ ਆ ਉਹਦੇ 'ਚ 70% ਜ਼ਿਆਦਾ ਹੈਗੀ ਆ। ਅਤੇ ਉਹਨੂੰ ਦੇਖਦੇ ਹੋਏ ਜਿਹੜੇ ਬੋਰਿਸ ਜੌਨਸਨ ਆ ਯੂਕੇ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕੱਲ੍ਹ ਯੂਕੇ ਦੇ ਵਿੱਚ ਪੂਰਾ ਜਿਹੜਾ ਹੈ ਲੋਕਡਾਊਨ ਲਾ ਦਿੱਤਾ ਹੈ। ਅਤੇ ਹੁਣ ਯੂਕੇ ਦੇ ਲੋਕ ਸਮਝਦੇ ਆ ਵੀ ਹੋਪਫੁਲੀ ਆਪਾਂ ਫਰਵਰੀ ਦੇ ਐਂਡ ਤੱਕ ਕੁਛ ਨਾ ਕੁਛ ਪੋਜ਼ੀਟਿਵ ਜਿਹੜੇ ਰਿਜ਼ਲਟਸ ਦੇਖਾਂਗੇ। ਇਹਨੂੰ ਹੀ ਦੇਖਦੇ ਹੋਏ ਕਹਿੰਦੇ ਵੀ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇੰਡੀਆ ਦੇ ਵਿੱਚ ਜਾਣਾ ਸੀ 26 ਜਨਵਰੀ ਮਨਾਉਣ, ਅਤੇ ਉਹ ਵੀ ਉਹਨਾਂ ਨੇ ਆਪਣੀ ਜਿਹੜੀ ਆ ਇਹ ਮੀਟਿੰਗ ਉੱਥੇ ਹੋਣੀ ਸੀ ਇੰਡੀਆ ਦੇ ਵਿੱਚ, ਉਸ ਨੂੰ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਅਤੇ 50,000 ਦੇ ਕਰੀਬ ਜਿਹੜੇ ਆ ਨਵੇਂ ਕੇਸ ਐਵਰੀ ਡੇ ਯੂਕੇ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਲੋਕਾਂ ਦੇ ਨਿਕਲ ਰਹੇ ਹੈਗੇ ਆ। ਜੀ ਜੀ ਹਰਜੋਤ ਸਿੰਘ ਜੀ, ਜਿਹੜੇ ਡਰੱਗ ਮੇਕਰਜ਼ ਜਿਹੜੀਆਂ ਦਵਾਈਆਂ ਬਣਾਉਣ ਵਾਲਿਆਂ ਨੂੰ ਵੀ ਇੱਥੇ ਡਰੱਗ ਮੇਕਰ ਹੀ ਜਿਹੜਾ ਉਹ ਆਖਿਆ ਜਾਂਦਾ ਆ। ਕਹਿੰਦੇ 2021 ਦੀ ਸ਼ੁਰੂਆਤ ਉਹਨਾਂ ਨੇ 500 ਜਿਹੜੀਆਂ ਵੱਖ-ਵੱਖ ਦਵਾਈਆਂ ਦੇ ਵਿੱਚ ਆਪਣੀਆਂ ਕੀਮਤਾਂ ਨੂੰ ਵਧਾ ਕੇ ਜਿਹੜਾ ਆ ਉਹ ਸ਼ੁਰੂਆਤ ਕੀਤੀ ਹੈਗੀ ਆ। ਆਲਰੇਡੀ ਅਮਰੀਕਾ ਦੇ ਵਿੱਚ ਇਹ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਦੇ ਵਜੋਂ ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਉਹ ਦੇਖੀ ਜਾ ਰਹੀ ਆ ਵੀ ਬਾਕੀ ਮੁਲਕਾਂ ਦੇ ਵਿੱਚ ਉਹੀ ਸੇਮ ਜਿਹੜੀਆਂ ਦਵਾਈਆਂ ਨੇ ਉਹ ਅਮਰੀਕਾ ਦੇ ਨਾਲੋਂ ਕਈ ਗੁਣਾ ਜਿਹੜੀਆਂ ਸਸਤੀਆਂ ਆ ਉਹ ਮਿਲਦੀਆਂ ਨੇ, ਪਰ ਅਮਰੀਕਾ 'ਚ ਆਉਂਦਿਆਂ ਹੀ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਜਾਂਦਾ ਆ। ਸੋ ਗਲੈਕਸੋ ਸਮਿਥ ਕਲਾਈਨ ਕਰਕੇ ਜਿਹੜੀ ਇੱਕ ਕੰਪਨੀ ਆ, ਉਹਨਾਂ ਨੇ ਜਿਹੜੀਆਂ ਆਪਣੀਆਂ 300 ਵੱਖ-ਵੱਖ ਦਵਾਈਆਂ, ਫਾਈਜ਼ਰ ਵੀ ਉਹਨਾਂ ਦੇ ਵਿੱਚ ਹੀ ਆ, ਉਹਨਾਂ ਨੇ 300 ਵੱਖ-ਵੱਖ ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਵਧਾਈਆਂ, ਕਈਆਂ ਦੀਆਂ 10-10% ਜਿਹੜਾ ਕੀਮਤ ਵਧੀ ਆ, ਅਤੇ ਓਵਰਆਲ ਐਵਰੇਜ 5% ਜਿਹੜੀ ਆ ਉਹ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਆ। ਆਲਰੇਡੀ ਲੱਕ ਤੋੜੂ ਕੀਮਤਾਂ ਦੇ ਕਰਕੇ ਲੋਕਾਂ ਨੂੰ ਬਹੁਤ ਵੱਡੀ ਸਮੱਸਿਆਵਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਹੈਗਾ ਆ। ਕਈਆਂ ਦੇ ਇੰਸ਼ੋਰੈਂਸ ਹੋਣ ਦੇ ਬਾਵਜੂਦ ਵੀ ਕਈ ਦਵਾਈਆਂ ਜਿਹੜੀਆਂ ਆ ਉਸ ਦੇ ਵਿੱਚ ਉਹ ਕਵਰ ਨਹੀਂ ਹੁੰਦੀਆਂ, ਅਤੇ ਜਦੋਂ ਉਹਨਾਂ ਨੂੰ ਆਊਟ ਆਫ ਪਾਕਟ ਲੈਣੀਆਂ ਪੈਂਦੀਆਂ ਨੇ ਤਾਂ ਉਹ ਬਹੁਤ ਮਹਿੰਗੀਆਂ ਜਿਹੜੀਆਂ ਉਹ ਹੁੰਦੀਆਂ ਨੇ। ਸੋ ਇਸ ਸਾਲ ਦੇ ਵਿੱਚ ਇਹ ਤੋਹਫਾ ਜਿਹੜਾ ਆ ਇਹ ਦਵਾਈ ਬਣਾਉਣ ਵਾਲਿਆਂ ਨੇ ਜਿਹੜਾ ਲੋਕਾਂ ਨੂੰ, ਇੱਥੇ ਅਮਰੀਕੀ ਲੋਕਾਂ ਨੂੰ ਦਿੱਤਾ ਆ ਵੀ ਦਵਾਈਆਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਵਾਧਾ ਕਰ ਦਿੱਤਾ ਗਿਆ ਆ। ਜੀ ਅਗਲੀ ਖਬਰ ਵਿੱਚ ਚੱਲੀਏ, ਜਿਹੜੀ ਵਿਸਕੌਨਸਨ ਤੋਂ ਆ ਰਹੀ ਹੈ। ਵਿਸਕੌਨਸਨ ਸਟੇਟ ਦੇ ਜਿਹੜੇ ਗਨ ਡੀਲਰਸ ਆ ਉਹ ਕਹਿੰਦੇ ਆ ਵੀ ਜਦੋਂ ਤੋਂ ਹੀ ਕਰੋਨਾ ਵਾਇਰਸ ਦਾ ਜਿਹੜਾ ਪੈਂਡੈਮਿਕ ਆ ਸ਼ੁਰੂ ਹੋਇਆ ਆ, ਅਤੇ ਜਿਹੜਾ ਗੋਲੀ ਸਿੱਕਾ ਬਰੂਦ ਜੋ ਵੀ ਆ ਉਹਦੀ ਜਿਹੜੀ ਬੜੀ ਘਾਟ ਚੱਲ ਰਹੀ ਹੈਗੀ ਆ। ਕਹਿੰਦੇ ਵੀ ਇੰਨੀ ਜ਼ਿਆਦਾ ਸੇਲ ਵਧੀ ਹੋਈ ਹੈਗੀ ਆ ਮਾਰਚ ਮਹੀਨੇ ਤੋਂ ਲੈ ਕੇ ਕਿ ਸਾਡੀਆਂ ਜਿਹੜੀਆਂ ਸ਼ੈਲਫਸ ਹੈਗੀਆਂ ਆ ਉਹ ਖਾਲੀ ਰਹਿੰਦੀਆਂ ਅਤੇ ਉਹਨਾਂ ਨੂੰ ਭਰਨ ਦੇ ਵਿੱਚ ਆਪਾਂ ਲੱਗੇ ਰਹਿੰਦੇ ਆ। ਇੱਕ ਸਟੋਰ ਓਨਰ ਨੇ ਦੱਸਿਆ ਵੀ 500% ਦੇ ਕਰੀਬ ਜਿਹੜੀ ਆ ਉਹਨਾਂ ਦੀ ਜਿਹੜੀ ਸੇਲ ਆ ਉਹ ਇਨਕਰੀਜ਼ ਹੋਈ ਹੈਗੀ ਆ। ਲੋਕਾਂ ਨੂੰ ਕਹਿੰਦੇ ਗੋਲੀਆਂ ਜਿਹੜੀਆਂ ਨਹੀਂ ਮਿਲ ਰਹੀਆਂ, ਉੱਥੇ ਜਿਹੜੀ ਡੀਅਰ ਹੰਟਿੰਗ ਬਹੁਤ ਜ਼ਿਆਦਾ ਹੁੰਦੀ ਆ ਵਿਸਕੌਨਸਨ ਸਟੇਟ ਦੇ ਵਿੱਚ। ਇਹ ਜਿਹੜੀ ਐਮੂਨੀਸ਼ਨ ਦੇ ਨਾਲ ਰਿਲੇਟਡ ਜਿਹੜੀ ਖਬਰ ਆ ਇਹ ਵਿਸਕੌਨਸਨ ਤੋਂ ਆ ਰਹੀ ਹੈਗੀ। ਜੀ
ਅਗਲੀ ਖਬਰ ਫਲੋਰੀਡਾ ਤੋਂ ਜਿਹੜੀ ਉਹ ਆ ਰਹੀ ਆ, ਉੱਥੇ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਦੌਰਾਨ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਗਨ ਫਾਇਰ ਗੋਲੀਬਾਰੀ ਜਿਹੜੀ ਆ ਉਹ ਹੋ ਗਈ, ਜਿਸ ਕਰਕੇ 3 ਜਾਣਿਆਂ ਦੀ ਮੌਤ ਹੋ ਗਈ। ਕਹਿੰਦੇ ਵੀ ਇਸ ਤੋਂ ਬਾਅਦ ਜਿਹੜਾ ਸ਼ੂਟਰ ਆ ਉਸ ਨੇ ਹਾਈਵੇ ਦੇ ਉੱਤੇ ਹੀ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਮਿਰਾਮਰ ਇਲਾਕੇ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਉੱਥੇ ਦੇ ਜਿਹੜਾ ਸਟੇਟ ਰੋਡ 7 ਆ ਉਸ ਦੇ ਇੰਟਰਸੈਕਸ਼ਨ ਦੇ ਉੱਤੇ ਰਾਤ 10 ਵਜੇ ਇਹ ਆਲਟਰਕੇਸ਼ਨ ਜਿਹੜੀ ਆ ਉਹ ਵਾਪਰੀ। ਪੈਸੰਜਰਸ ਜਿਹੜੇ ਦੋਨਾਂ ਹੀ ਇਹਨਾਂ ਗੱਡੀਆਂ ਦੇ ਉਹਨਾਂ ਦੇ ਵਿੱਚ ਗੱਲਬਾਤ ਤੂੰ ਮੈਂ ਜਿਹੜੀ ਆ ਉਹ ਇੱਥੋਂ ਤੱਕ ਜਿਹੜੀ ਉਹ ਵੱਧ ਗਈ ਵੀ ਗੋਲੀ ਦੀ ਨੌਬਤ ਜਿਹੜੀ ਉਹ ਆ ਗਈ ਆ। ਤਕਰੀਬਨ 1.25 ਲੱਖ ਲੋਕ ਕਹਿੰਦੇ ਆ ਇਸ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। SGPC ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕਹਿੰਦੇ ਵੀ ਹੁਣ ਅਸੀਂ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਸ ਨੂੰ ਜਿਹੜੀਆਂ ਇਸ ਸਾਲ ਦੇ ਵਿੱਚ ਆਉਣ ਵਾਲੀਆਂ ਵੱਡੇ ਇਤਿਹਾਸਕ ਦਿਨ ਹੋਊਗੇ ਉੱਥੇ ਕਿਸੇ ਤਰ੍ਹਾਂ ਦਾ ਇਨਵੀਟੇਸ਼ਨ ਨਹੀਂ ਦਊਂਗੇ। ਸਭ ਤੋਂ ਜ਼ਿਆਦਾ ਪਵਾੜਾ ਤਾਂ ਤੁਹਾਡਾ ਹੀ ਪਾਇਆ ਹੋਇਆ ਹੈ ਜਦੋਂ ਤੁਸੀਂ ਅਨਕੰਡੀਸ਼ਨਲ ਸਪੋਰਟ ਜਿਹੜੀ ਆ BJP ਨੂੰ ਦਿੱਤੀ ਸੀ। ਉਸ ਤੋਂ ਬਾਅਦ ਪਹਿਲੀ ਗੱਲ ਤਾਂ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਪੋਲੀਟੀਸ਼ੀਅਨ ਨੂੰ ਸਨਮਾਨ ਹੀ ਨਹੀਂ ਕਰਨਾ ਚਾਹੀਦਾ ਜਿਹਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਰ ਦੇ ਉੱਤੇ ਪੱਗ ਬੰਨ੍ਹ ਦਿੰਦੇ ਆ, ਹੱਥ 'ਚ ਕਿਰਪਾਨ ਫੜਾ ਦਿੰਦੇ ਆ, ਫਿਰ ਉਹੀ ਅਗਲੇ ਉਹ ਤੁਹਾਡੇ ਉਲਟ ਵਰਤਦੇ ਹੈਗੇ ਆ। ਇਕੱਲਾ ਇਹ SGPC ਦਾ ਜਾਂ ਇੰਡੀਆ ਦੇ ਗੁਰੂ ਘਰਾਂ ਦੀ ਹਾਲਤ ਨਹੀਂ, USA ਕੈਨੇਡਾ ਵਿੱਚ ਵੀ ਸਾਰਾ ਕੁਛ ਇਹ ਕੁਛ ਵਾਪਰਦਾ ਆ। ਪਿਛਲੇ ਦਿਨਾਂ 'ਚ ਮੈਂ ਦੱਸਿਆ ਸੀ ਵੀ ਕਿਸ ਤਰ੍ਹਾਂ 5 ਸਾਲ ਪਹਿਲਾਂ ਜਦੋਂ ਮੋਦੀ ਸਾਹਿਬ ਸੈਨੋਜ਼ੇ ਕੈਲੀਫੋਰਨੀਆ 'ਚ ਆਏ ਸੀ, 5000 ਦੇ ਕਰੀਬ ਜਿਹੜੇ ਆ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਸਿੱਖ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ, ਕਿਉਂਕਿ ਮੋਦੀ ਜਦੋਂ ਚੀਫ ਮਿਨਿਸਟਰ ਸੀ ਉਹਦੇ ਕਾਰਜਕਾਲ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋਇਆ ਸੀ। ਪਰ ਆਪਣੇ ਕੁਛ ਗਦਾਰ ਲੋਕ ਜਾ ਕੇ ਸਰੋਪੇ ਲੈ ਕੇ ਉਹਨਾਂ ਨੇ ਮੋਦੀ ਨੂੰ ਦਿੱਤੇ, ਜਾ ਕੇ ਉਹਨਾਂ ਨੂੰ ਭੇਂਟ ਕਰਦੇ ਰਹੇ ਤੇ ਫੋਟੋਆਂ ਖਿਚਾਉਂਦੇ ਰਹੇ। ਕੀ ਹੋਇਆ ਵੀ ਜਿਹੜਾ ਇੰਡੀਆ ਦਾ ਮੇਨ ਸਟਰੀਟ ਮੀਡੀਆ ਸੀ ਉਹਨਾਂ ਨੇ ਉਹੀ ਉਹ ਜਿਹੜੇ 10-15 ਗਦਾਰ ਆ ਉਹੀ ਉਹਨਾਂ ਦੀਆਂ ਫੋਟੋਆਂ ਦਿਖਾ ਲਈਆਂ। ਜਿਹੜੇ 5000 4-5 ਘੰਟੇ ਪ੍ਰੋਟੈਸਟ ਕਰਦੇ ਰਹੇ ਉਹ ਇਹਨਾਂ ਨੇ ਜਿਹੜਾ ਹੈਗਾ ਆ ਕੋਈ ਨਹੀਂ ਦਿਖਾ ਲਿਆ। ਇਸ ਤੋਂ ਬਾਅਦ ਫਿਰ ਹੌਡੀ ਮੋਡੀ ਜਿਹੜੀ ਹੋਈ ਹੈਗੀ ਆ ਟੈਕਸਸ ਦੇ ਵਿੱਚ, ਜਦੋਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਜੱਫੀਆਂ ਪਾਉਂਦੇ ਸੀ ਮੋਦੀ ਦੇ ਨਾਲ, ਉਹ ਕਹਿੰਦੇ ਵੀ ਉੱਥੇ 1 ਲੱਖ ਤੋਂ ਵੱਧ ਬੰਦੇ ਦਾ ਇਕੱਠ ਹੋਇਆ ਆ। ਉੱਥੇ ਲੋਕ ਬੇਏਰੀਏ ਤੋਂ ਟੈਕਸਸ ਤੱਕ ਜਿਹੜੇ ਆ ਪ੍ਰੋਟੈਸਟ ਕਰਨ ਗਏ, ਪਰ ਉੱਥੇ ਵੀ ਆਪਣੇ ਕੁਛ ਗਦਾਰ ਜਿਹੜੇ ਸੀ ਉਹ ਮੋਹਰੇ ਜਾ ਕੇ ਮੋਦੀ ਦੇ ਨਾਲ ਫੋਟੋ ਖਿਚਾਉਂਦੇ ਰਹੇ ਤੇ ਉਹਨਾਂ ਨੇ ਸ਼ੋਅ ਕੀਤਾ ਵੀ ਜਿਹੜੇ ਸਿੱਖ ਆ ਉਹ ਮਿਲਣ ਆਏ ਆ। ਸੋ ਇੰਨਾ ਜਿਹੜਾ ਉੱਥੇ ਝੂਠ ਦਾ ਜਿਹੜਾ ਪਸਾਰਾ ਆ, ਪਰ ਜਿਹੜੇ ਇੱਥੇ ਲੋਕ ਆ ਫਿਰ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ। ਹੁਣ ਜਦੋਂ ਫਿਰ ਪ੍ਰੋਟੈਸਟ ਹੁੰਦੇ ਆ ਉਹ ਪ੍ਰੋਟੈਸਟ ਦੇ ਬਾਅਦ ਫਿਰ ਫੋਟੋਆਂ ਲਾਉਂਦੇ ਆ ਵੀ ਦੇਖੋ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ। ਸੋ ਇਹ ਆਪਾਂ ਨੂੰ ਰਿਕੋਗਨਾਈਜ਼ ਕਰਨੇ ਚਾਹੀਦੇ ਹੈਗੇ ਆ। ਪ੍ਰੋਬਲਮ ਇਹੀ ਆ ਵੀ ਚੱਲ ਹੋਊ ਤੇ ਆਪਾਂ ਬਹਿ ਜਾਂਦੇ ਆ। ਜਦੋਂ ਆਪਾਂ ਇੱਥੇ ਇੱਕ ਦੂਜੇ ਨਾਲ ਮਿਲਦੇ ਵਰਤਦੇ ਆ ਤੇ ਉਹਨਾਂ ਨੂੰ ਸਮਝਾਉਣਾ ਵੀ ਚਾਹੀਦਾ ਵੀ ਭਾਈ ਆਪਾਂ ਸਾਰਿਆਂ ਨੇ ਇੱਥੇ ਹੀ ਰਹਿਣਾ ਆ, ਹਰ ਇੱਕ ਦੇ ਦੁੱਖ ਸੁੱਖ 'ਚ ਸਾਂਝੇ ਹੋਣਾ ਚਾਹੀਦਾ ਆ, ਨਾ ਕਿ ਪਿੱਠ ਦੇ ਵਿੱਚ ਛੁਰਾ ਨਹੀਂ ਮਾਰਨਾ ਚਾਹੀਦਾ। ਤੇ ਨਾ ਹੀ ਜਿਹੜੇ ਮੈਨੂੰ ਲੱਗਦਾ ਹੈ ਵੀ ਜਿੰਨੇ ਅਗਰ ਇੱਥੇ ਫੋਟੋ ਖਿਚਾਈ ਸੀ ਉਹਨਾਂ ਦਾ ਕੋਈ ਇੰਡੀਆ ਨਾਲ ਲੈਣਾ ਦੇਣਾ ਨਹੀਂ, ਨਾ ਹੀ ਉਹਨਾਂ ਨੇ ਇੰਡੀਆ ਤੋਂ ਕੋਈ ਫੇਵਰ ਲੈਣੀ ਆ। ਜਾਂ ਤਾਂ ਕਿਸੇ ਨੂੰ ਕਈ ਵਾਰ ਹੁੰਦਾ ਹੈ ਨਾ ਵੀ ਮੈਂ ਸ਼ਾਇਦ ਕੋਈ ਕਿਸੇ ਤਰ੍ਹਾਂ ਦਾ ਉੱਥੋਂ ਫੇਵਰ ਲੈਣੀ ਹੈਗੀ ਆ, ਵੀਜ਼ੇ ਲੈਣੇ ਆ ਜਾਂ ਕੋਈ ਲੋਨ ਲੈਣੇ ਹੈਗੇ ਆ। ਸਾਰੇ ਵੈਲ ਟੂ ਡੂ ਸਿੱਖ ਹੈਗੇ ਜਿੰਨੇ ਵੀ ਵੱਸਦੇ ਹੈਗੇ ਆ। ਭਾਈ ਸਾਡੀ ਤਾਂ ਪੰਜਾਬੀ ਰੇਡੀਓ USA ਵੱਲੋਂ ਇਹੀ ਬੇਨਤੀ ਆ ਕਿ ਜਦੋਂ ਵੀ ਕੋਈ ਇੱਦਾਂ ਦਾ ਲੀਡਰ ਆਉਂਦਾ ਹੁੰਦਾ ਐਵੇਂ ਨਾ ਬਿਨਾਂ ਕਿਸੇ ਗੱਲ ਤੇ ਜਾ ਕੇ ਹਾਰ ਲੈ ਕੇ ਮੂਹਰੇ ਖੜ ਜਿਆ ਕਰੋ ਤੇ ਮੁੜ ਕੇ ਫਿਰ ਜਿਹੜੀ ਆ ਸਾਰੀ ਕੌਮ ਨੂੰ ਜਿਹੜਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਵੇਂ ਆਪਾਂ ਜਾਣਦੇ ਸੀਗੇ ਵੀ ਪਿਛਲੇ ਸਾਲ ਦੇ ਆਈ ਥਿੰਕ ਇਨਫੈਕਟ ਇਸ ਸਾਲ ਦੇ ਜਿਹੜੇ ਸ਼ੁਰੂਆਤ ਦੇ ਵਿੱਚ ਜਿਹੜੀ ਰੀਅਲ ID ਆ ਉਹ ਲਾਗੂ ਹੋ ਜਾਣੀ ਸੀ ਪਿਛਲੇ ਸਾਲ ਦੇ ਵਿੱਚ ਹੀ 2020 ਦੇ ਵਿੱਚ, ਪਰ ਪੈਨਡੈਮਿਕ ਦੇ ਕਰਕੇ DMVs ਜਿਹੜੇ ਆ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਉਹ ਬੰਦ ਰਹੇ। ਸੋ ਉਹਨਾਂ ਨੇ ਹੁਣ ਜਿਹੜੀ ਰੀਅਲ ID ਦੀ ਐਨਫੋਰਸਮੈਂਟ ਆ ਉਹ 1 ਅਕਤੂਬਰ 2021 ਨੂੰ ਜਿਹੜੀ ਆ ਉਹ ਰੱਖ ਦਿੱਤੀ ਆ। ਸੋ ਜਿਨ੍ਹਾਂ ਦੇ ਕੋਲ ਅਜੇ ਤੱਕ ਰੀਅਲ ID ਨਹੀਂ ਹੈਗੀ ਉਹਨਾਂ ਦੇ ਕੋਲ ਇਹ ਮੌਕਾ ਜਿਹੜਾ ਉਹ ਰਹੇਗਾ ਵੀ ਇਸ ਸਾਲ ਦੇ ਵਿੱਚ ਜਦੋਂ ਵੀ ਹਾਲਾਤ ਥੋੜ੍ਹੇ ਸੁਖਾਲੇ ਹੁੰਦੇ ਆ DMV ਦੇ ਵਿੱਚ, ਜਦੋਂ ਵੀ ਤੁਹਾਨੂੰ ਅਪੁਆਇੰਟਮੈਂਟਸ ਜਿਹੜੀਆਂ ਉਹ ਮਿਲਦੀਆਂ ਨੇ ਤਾਂ ਤੁਸੀਂ ਜਾ ਕੇ ਆਪਣੀ ਰੀਅਲ ID ਜਿਹੜੀ ਉਹ ਬਣਵਾ ਲਓ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਰੀਅਲ ID ਜਿਹੜੀ ਆ ਉਹ ਹੁਣ ਡੋਮੈਸਟਿਕ ਟਰੈਵਲ ਦੇ ਲਈ ਜਿਹੜੀ ਆ ਉਹ
ਵਰਤੀ ਜਾਇਆ ਕਰੇਗੀ। ਅੱਗੇ ਜਿੱਦਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਯੂਜ਼ ਹੁੰਦਾ ਸੀਗਾ, ਪਰ ਉਹ ਜਿਹੜਾ 1 ਅਕਤੂਬਰ 2021 ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਉਹਨਾਂ ਨੇ ਨਹੀਂ ਮੰਨਿਆ ਕਰਨਾ। ਅਤੇ ਜੇ ਤੁਸੀਂ ਡੋਮੈਸਟਿਕ ਏਅਰ ਟਰੈਵਲ ਜਿਹੜਾ ਉਹ ਕਰਨਾ ਆ, ਉਸ ਦੇ ਲਈ ਤੁਹਾਨੂੰ ਜਿਹੜੀ ਆ ਰੀਅਲ ID ਦੀ ਜਿਹੜੀ ਜ਼ਰੂਰਤ ਆ ਉਹ ਤੁਹਾਨੂੰ ਚਾਹੀਦੀ ਹੋਵੇਗੀ। ਸੋ ਉਸ ਦੇ ਲਈ ਰੈਜ਼ੀਡੈਂਸੀ ਪ੍ਰੂਫ ਜਿਹੜੇ ਆ ਉਹ ਦਿਖਾਉਣਾ ਹੁੰਦਾ ਆ, 2 ਪ੍ਰੂਫ, SSN ਦਾ ਪ੍ਰੂਫ ਵੀ ਤੁਹਾਡੀ ਇੱਥੇ ਕੀ ਲੀਗਲ ਸਟੇਟਸ ਜਿਹੜਾ ਹੈਗਾ ਆ, ਅਤੇ ਨਾਲ ਜਿਹੜਾ ਕੋਈ ਵੀ ਇੱਕ ਹੋਰ ਪ੍ਰੂਫ ਆਫ ਆਈਡੈਂਟੀਟੀ ਜਿਸ 'ਚ ਤੁਸੀਂ ਪੁਰਾਣਾ ਆਪਣਾ ਡਰਾਈਵਿੰਗ ਲਾਇਸੈਂਸ ਆ ਉਹ ਉਸ ਦੇ ਵਿੱਚ ਦਿਖਾ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਦਾ ਵੀ ਜਿਹੜਾ ਤੁਸੀਂ ਨਾਲ ਦੇ ਨਾਲ ਧਿਆਨ ਜ਼ਰੂਰ ਰੱਖਣਾ ਆ। ਜੀ, ਸਮਾਂ ਆਪਣਾ ਸਮਾਪਤੀ ਵਾਲਾ। ਅੱਜ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਆਗਮਨ ਪੁਰਬ ਦੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰੇ ਹੀ ਆਪਣੇ ਜਿੰਨੇ ਭੈਣ ਭਰਾ ਸਰੋਤੇ ਹੈਗੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਉਹਨਾਂ ਦਾ ਜਨਮ ਦਿਨ। ਜਿਹੜੇ ਦੂਸਰੇ ਮਨਾਉਂਦੇ ਹੈਗੇ ਉਹ 20 ਤਰੀਕ ਨੂੰ ਆ। ਆਪਣੀ ਬੜੀ ਛੋਟੀ ਜਿਹੀ ਕੌਮ ਆ, ਇਸ ਟਾਈਮ ਸਿੱਖ ਕੌਮ ਬੜੀ ਹੀ ਕਰੂਸ਼ੀਅਲ ਸਮੇਂ ਦੇ ਵਿੱਚੋਂ ਨਿਕਲ ਰਹੀ ਆ। ਛੋਟੇ ਛੋਟੇ ਜਿਹੜੇ ਹੁੰਦੇ ਹੈਗੇ ਆ ਕੰਟਰੋਵਰਸੀਜ਼, ਉਹਦੇ ਵਿੱਚ ਆਪਾਂ ਨਾ ਪਿਆ ਕਰੀਏ ਵੀ ਨਹੀਂ ਜੀ ਅਸੀਂ ਤਾਂ ਐਸੇ ਦਿਨ ਮਨਾਉਣਾ ਆ, ਦੋਨੋਂ ਦਿਨ ਮਨਾ ਲਓ, ਕੋਈ ਨਥਿੰਗ ਰੋਂਗ। ਅਤੇ ਜਦੋਂ ਆਪਣਾ ਰਾਜ ਭਾਗ ਹੋਊਗਾ, ਆਪਣਾ ਰਾਜ ਬਣੂਗਾ, ਆਪ ਹੀ ਜਿਹੜੀ ਸਿੱਖ ਕੌਮ ਆ ਉਹ ਡਿਸਾਈਡ ਕਰ ਲਊਗੀ। ਸੋ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ। ਬਹੁਤ ਬਹੁਤ ਵਧਾਈ। ਸਰਬੰਸ ਸਦਾਨੀ ਉਹਨਾਂ ਨੇ ਆਪਣੀ ਜਿਹੜੇ ਪੂਰੇ ਪਰਿਵਾਰ ਜਿਹੜਾ ਆ ਕੌਮ ਦੇ ਲਈ ਨਿਸ਼ਾਵਰ ਕਰ ਦਿੱਤਾ। ਸੋ ਆਓ ਨਤਮਸਤਕ ਹੋਈਏ ਉਹਨਾਂ ਦੇ ਜੀਵਨ ਤੋਂ, ਉਹਨਾਂ ਦੀਆਂ ਸਿੱਖਿਆਵਾਂ ਤੋਂ ਜਿਹੜਾ ਆਪਾਂ ਜ਼ਰੂਰ ਕੋਈ ਸਿੱਖਿਆ ਲੈ ਕੇ ਜਿਹੜਾ ਉਹ ਅੱਗੇ ਵਧੀਏ ਅਤੇ ਗੁਰੂ ਦੇ ਲੜ ਜਿਹੜਾ ਉਹ ਲੱਗੀਏ। ਅਤੇ ਹੁਣ ਜਿਹੜਾ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।